ਪੰਜਾਬੀ ਰੇਡੀਓ ਯੂਐਸ ਸੇ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਹੋਣਗੇ ਸਾਡੇ ਨਾਲ ਬਲਤੇਜ ਪੰਨੂ ਜੀ। ਉਹਨਾਂ ਤੋਂ ਪੁੱਛਾਂਗੇ ਕੁਛ ਕੁ ਖਬਰਾਂ, ਕੀ ਕੁਛ ਉੱਥਰ ਪੁੱਥਰ ਹੋ ਰਹੀ ਆ, ਕੀ ਕੁਛ ਚੱਲ ਰਿਹਾ। ਖਬਰਾਂ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਸਾਡੇ ਸਪਾਂਸਰ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ। ਸਭ ਤੱਕ ਪਹੁੰਚਾਇਆ ਗੁਰਦੀਪ ਸਿੰਘ ਬਿਰਦੀ, ਕਲੋਵਸ ਖਾਲਸਾ ਇੰਸ਼ੋਰੈਂਸ ਏਜੰਸੀ, ਸੈਨੋਜੇ 4082722500, ਬਹਾਦਰ ਸਿੰਘ ਗਿੱਲ ਪੌਲਰ, ਸਤਨਾਮ ਸਿੰਘ ਸ਼ੇਰਗਿੱਲ ਸਲਮਾ, ਸਰਬਜੀਤ ਸਿੰਘ ਚੋਕਰ ਟਰਲਿਕ, ਅਵਤਾਰ ਸਿੰਘ, ਰਣਜੀਤ ਕੌਰ ਸਿੱਧੂ ਬੇਕਰਸਫੀਲਡ, ਜਗਤਾਰ ਸਿੰਘ ਅਨੰਦਪੁਰੀ ਫਰੀਮੌਂਟ। ਬਹੁਤ ਬਹੁਤ ਧੰਨਵਾਦ ਕਰਦੇ ਹਾਂ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ ਜੀ। ਤੇ ਕੁਛ ਕੁ ਖਬਰਾਂ ਤੇ ਨਜ਼ਰ ਮਾਰਦੇ ਹਾਂ ਜੋ ਸੁਰਖੀਆਂ ਨੇ ਅਖਬਾਰਾਂ ਦੀਆਂ। ਇੱਕ ਨਮੋ ਟੀਵੀ ਚੱਲਿਆ ਤੇ ਉਸ ਦੀ ਜਾਣਕਾਰੀ ਚੋਣ ਕਮਿਸ਼ਨ ਨੇ ਮੰਗੀ। ਉਹਦੀ ਜਿਹੜੀਆਂ ਸਿਆਸੀ ਪਾਰਟੀਆਂ ਨੇ ਉਹ ਕੋਈ ਨਾ ਕੋਈ ਕੱਢ ਲੈਂਦੀਆਂ ਜੁਗਾੜ, ਔਰ ਸਿਆਸੀ ਪਾਰਟੀਆਂ ਨੇ ਇਹ ਵੀ ਤਕਰੀਬਨ ਬਣਾ ਲਿਆ ਹੁਣ ਕਿ ਬਾਕੀ ਸਾਰਾ ਕੁਛ ਹੋਣ ਦੇ ਨਾਲ ਕੌਣ ਮੀਤ ਪ੍ਰਧਾਨ ਹੋਊਗਾ, ਕੌਣ ਜਨਰਲ ਸੈਕਟਰੀ ਹੋਊਗਾ, ਕੌਣ ਕੀ ਹੋਊਗਾ, ਤੇ ਇੱਕ ਨਾਲ ਟੀਵੀ ਹੋਊਗਾ। ਪੰਜਾਬ ਦੇ ਵਿੱਚ ਇੱਕ ਸਿਆਸੀ ਪਾਰਟੀ ਦਾ ਟੀਵੀ ਜਿਹੜਾ ਜੀ ਉਹ ਹਮੇਸ਼ਾ ਚਰਚਾ ਦੇ ਵਿੱਚ ਰਹਿੰਦਾ। ਉਹਨੂੰ ਕੁਛ ਨਹੀਂ ਹੋਇਆ। ਜਦੋਂ ਵਿਧਾਨ ਸਭਾ ਦੀਆਂ ਚੋਣਾਂ ਸੀਗੀਆਂ ਉਦੋਂ ਬੜੇ ਦਮਕਦੇ ਜਿਹੜੇ ਜੀ ਉਹ ਮਾਰੇ ਗਏ ਸੀ, ਉਹ ਕਰ ਦਿਆਂਗੇ, ਆਹ ਕਰ ਦਿਆਂਗੇ, ਕੁਛ ਵੀ ਨਹੀਂ ਹੋਇਆ। ਉਸੇ ਤਰੀਕੇ ਨਾਲ ਧੜੱਲੇ ਦੇ ਨਾਲ ਜਿਹੜਾ ਜੀ ਉਹ ਇੱਕ ਪਾਸੜ ਖਬਰਾਂ ਦੇ ਰੂਪ 'ਚ ਚੱਲੀ ਜਾਂਦਾ। ਨੈਸ਼ਨਲ ਪੱਧਰ ਦੇ ਉੱਤੇ ਭਾਰਤੀ ਜਨਤਾ ਪਾਰਟੀ ਨੇ ਉਹ ਹੱਥ ਕੰਡਾ ਅਪਣਾਇਆ। ਚੋਣਾਂ ਜਿਹੜੀਆਂ ਸੀਗੀਆਂ ਉਹਨਾਂ ਦਾ ਐਲਾਨ ਹੋਣ ਤੋਂ ਬਾਅਦ ਇੱਕਦਮ ਜਿਹੜੇ ਕੇਬਲ ਨੇ ਉਹਨਾਂ ਦੇ ਉੱਤੇ ਦਿਸਣਾ ਸ਼ੁਰੂ ਹੋ ਗਿਆ ਨਮੋ ਟੀਵੀ। ਇਹ ਜਿਹੜਾ ਨਮੋ ਟੀਵੀ ਆ, ਇਹਦੇ ਜਿਹੜਾ ਲੋਗੋ ਆ ਉਹਦੇ ਉੱਤੇ ਨਰਿੰਦਰ ਮੋਦੀ ਦੀ ਜਿਹੜੀ ਫੋਟੋ ਆ ਉਹ ਲੱਗੀ ਹੋਈ ਆ। ਚੋਣਾਂ ਤੋਂ ਪਹਿਲਾਂ ਕਿਸੇ ਸਿਆਸੀ ਪਾਰਟੀ ਨੂੰ ਚੈਨਲ ਸ਼ੁਰੂ ਕਰਨ ਦੀ ਪ੍ਰਵਾਨਗੀ ਦੇਣ ਦੇ ਮਾਮਲੇ ਦੇ ਵਿੱਚ ਹੁਣ ਚੋਣ ਕਮਿਸ਼ਨ ਨੇ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਦੇ ਕੋਲੋਂ ਇਹਦੀ ਡਿਟੇਲ ਜਾਣਕਾਰੀ ਮੰਗੀ ਆ। ਉਹਨੇ ਨੋਟਿਸ ਜਿਹੜਾ ਵੀ ਉਹ ਬਕਾਇਦਾ ਤੌਰ ਦੇ ਉੱਤੇ ਜਾਰੀ ਕੀਤਾ ਔਰ ਕੱਲ੍ਹ ਤੱਕ ਇਹਦੀ ਡਿਟੇਲ ਜਿਹੜੀ ਉਹ ਦੇਣ ਦੇ ਵਾਸਤੇ ਆਖਿਆ ਕਿ ਕਦੋਂ ਇਹ ਰਜਿਸਟਰ ਹੋਇਆ, ਕਦੋਂ ਇਹਦੀ ਪਰਮਿਸ਼ਨ ਦਿੱਤੀ ਗਈ, ਕਦੋਂ ਇਹ ਜਿਹੜਾ ਉਹ ਚਾਲੂ ਹੋਇਆ। ਚਾਲੂ ਤਾਂ ਹੋਇਆ ਅਸਲ ਦੇ ਵਿੱਚ ਜਦੋਂ ਇਹ ਚੋਣ ਜ਼ਾਬਤਾ ਲੱਗ ਗਿਆ ਉਦੋਂ ਬਾਅਦ, ਔਰ ਪਹਿਲਾਂ ਕੀ ਇਹਦੀ ਪਰਮਿਸ਼ਨ ਲੈ ਕੇ ਰੱਖੀ ਹੋਈ ਸੀ, ਕਿਵੇਂ ਇਹ ਕੀਤਾ ਗਿਆ ਜੀ, ਇਹਦੀ ਡਿਟੇਲ ਜਿਹੜੀ ਆ ਉਹ ਦੇਣੀ ਪੈਣੀ ਆ ਮੰਤਰਾਲੇ ਨੂੰ। ਹੁਣ ਮੰਤਰਾਲਾ ਵੀ ਉਹਨਾਂ ਦੇ ਅੰਦਰ ਹੀ ਹੈ, ਕੁਛ ਨਾ ਕੁਛ ਤਾਂ ਪਹਿਲਾਂ ਹੀ ਅਗਲਿਆਂ ਨੇ ਕਰਕੇ ਰੱਖਿਆ ਹੋਊਗਾ। ਕੱਚੇ ਪੈਰੀ ਤਾਂ ਉਹ ਵੀ ਨਹੀਂ ਜਿਹੜਾ ਜੀ ਉਹ ਆਏ। ਜਦੋਂ ਚੋਣਾਂ ਦਾ ਜ਼ਾਬਤਾ ਸ਼ੁਰੂ ਹੋਇਆ ਤੇ ਨਾਲ ਦੀ ਨਾਲ ਹੀ ਇਹ ਚੈਨਲ ਜਿਹੜਾ ਸੀ ਉਹ ਦਿਸਣਾ ਸ਼ੁਰੂ ਹੋ ਗਿਆ। ਇਹਦੇ ਉੱਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਦੀਆਂ ਜਿਹੜੀਆਂ ਸਪੀਚਸ ਜਿਹੜੀਆਂ, ਕਿਉਂਕਿ ਇੰਟਰਵਿਊ ਤਾਂ ਹੈ ਨਹੀਂ ਉਹਨਾਂ ਦੀਆਂ, ਤੇ ਬਾਕੀ ਜਿਹੜੇ ਨੇਤਾ ਨੇ ਉਹਨਾਂ ਦੀਆਂ ਇੰਟਰਵਿਊਜ਼ ਜਿਹੜੀਆਂ ਉਹ ਲਗਾਤਾਰ ਚੱਲ ਰਹੀਆਂ ਨੇ। ਕਾਂਗਰਸ ਤੇ ਆਮ ਆਦਮੀ ਪਾਰਟੀ ਨੇ ਇਹਦੀ ਲਿਖਤੀ ਸ਼ਿਕਾਇਤ ਜਿਹੜੀ ਆ ਉਹ ਕੀਤੀ ਆ। ਇਹ ਗੱਲ ਆਖੀ ਆ ਕਿ ਇਹ ਚੋਣ ਜ਼ਾਬਤੇ ਦੀ ਉਲੰਘਣਾ, ਔਰ ਇਹ ਜਦੋਂ ਚੋਣਾਂ ਦਾ ਐਲਾਨ ਹੋ ਜਾਂਦਾ ਉਦੋਂ ਬਾਅਦ ਕੋਈ ਚੈਨਲ ਸ਼ੁਰੂ ਨਹੀਂ ਕੀਤਾ ਜਾ ਸਕਦਾ। ਇਸ ਕਰਕੇ ਇਹਦੀ ਜਿਹੜੀ ਹੈ ਜੀ ਉਹ ਵਿਸਥਾਰਤ ਜਾਣਕਾਰੀ ਸੂਚਨਾ ਪ੍ਰਸਾਰਣ ਮੰਤਰਾਲੇ ਤੋਂ ਮੰਗੀ ਗਈ ਆ। ਜਦੋਂ ਜਾਣਕਾਰੀ ਆਊਗੀ ਤੇ ਉਹ ਜ਼ਰੂਰ ਆਪਾਂ ਜਿਹੜੀ ਉਹ ਸਾਂਝੀ ਕਰਾਂਗੇ। ਕੀ ਹੋਊਗੀ ਬਹੁਤਾ ਪਤਾ ਹੀ ਹੈ ਜੀ, ਉਹ ਤੇ ਪਤਾ ਹੀ ਆ ਜੀ ਨਮੋ ਟੀਵੀ ਕਿਹਦਾ ਹੋ ਸਕਦਾ ਆ। ਤੇ ਅੱਗੇ IG ਕੁੰਵਰ ਪ੍ਰਤਾਪ ਦੀ ਗੱਲ ਕਰਦੇ ਰਹੇ ਆ, ਉਸ ਦੇ ਉੱਪਰ ਤਬਾਦਲੇ ਦੀ ਤਲਵਾਰ ਲਟਕੀ। ਐਕਚੁਅਲੀ ਵੀ ਜਿਹੜਾ ਜਿਵੇਂ ਚੱਲ ਰਿਹਾ ਜਿਹੜੀ SIT ਜਾਂਚ ਹੈ ਉਹਨੇ ਅਸਲ ਦੇ ਵਿੱਚ ਵਕਤ ਤਾਂ ਜਿਹੜਾ ਜੀ ਉਹ ਪਹਿਲਾਂ ਦਾ ਪਾਇਆ ਹੋਇਆ, ਪਰ ਹੁਣ ਜ਼ਿਆਦਾ ਉਦਣ ਦਾ ਵਕਤ ਪਿਆ ਜਿੱਦਣ ਇੱਥੇ ਫਰੀਦਕੋਟ ਦੀ ਜਿਹੜੀ ਅਦਾਲਤ ਹੈ ਉੱਥੇ ਸੌਦੇ ਵਾਲੇ ਤੋਂ ਪੁੱਛ ਗਿੱਛ ਦੀ ਇਜਾਜ਼ਤ ਦੇ ਦਿੱਤੀ। ਔਰ ਆਪਾਂ ਕਵਰ ਕੀਤਾ ਜੀ ਕਿ ਉਹਨੂੰ ਕਿਵੇਂ ਰੋਕਿਆ ਗਿਆ, ਕਿਉਂਕਿ ਜਿਹੜੀ ਸੱਤਾਧਾਰੀ ਧਿਰ ਆ ਹਰਿਆਣੇ ਦੇ ਵਿੱਚ ਉਹ ਇਹਨਾਂ ਦੀ ਪਾਰਟਨਰ ਹੈ ਇੱਥੇ, ਇਸ ਕਰਕੇ ਉੱਥੇ ਰੋਕ ਲਿਆ ਗਿਆ ਕਿ ਡਿਸਟ੍ਰਿਕਟ ਮੈਜਿਸਟਰੇਟ ਜਿਹੜਾ ਦੀ ਉਹ ਤੋਂ ਲਿਖਤੀ ਪਰਮਿਸ਼ਨ ਲੈ ਕੇ ਆਓ। ਲਿਖਤੀ ਪਰਮਿਸ਼ਨ ਜਿਹੜੀ ਉਹ ਨਹੀਂ ਦਿੱਤੀ ਗਈ। SIT ਮੁੜ ਕੇ ਜਿਹੜੀ ਦੀ ਉਹ ਜਾ ਰਹੀ ਆ ਫਰੀ ਦੀ ਜਿਹੜੀ ਸੈਸ਼ਨ ਅਦਾਲਤ ਹੈ ਉੱਥੇ ਇਹ ਪਰਮਿਸ਼ਨ ਲੈਣ ਦੇ ਵਾਸਤੇ ਕਿ ਉਹਨੂੰ ਪ੍ਰੋਡਕਸ਼ਨ ਵਾਰੰਟ ਦੇ ਉੱਤੇ ਲਿਆਉਣ ਦੀ ਇਜਾਜ਼ਤ ਜਿਹੜੀ ਆ ਉਹ ਦਿੱਤੀ ਜਾਵੇ, ਤਾਂ ਕਿ ਉਹਦੇ ਤੋਂ ਪੁੱਛਿਆ ਜਾ ਸਕੇ ਕਿ ਕਿੱਥੇ ਸਮਝੌਤਾ ਜਿਹੜਾ ਉਹ ਹੋਇਆ ਸੀਗਾ, ਕੀ ਗੱਲਬਾਤ ਹੋਈ ਸੀ, ਸੌਦਾ ਕੀ ਸੀਗਾ, ਜਿਹੜੀ MSP ਸੀਗੀ ਉਹਨੂੰ ਰਿਲੀਜ਼ ਕਰਨ ਦਾ, ਤੇ ਇਹ ਪੁੱਛਿਆ ਜਾ ਸਕੇ ਕਿ ਜਿਹੜੀ ਉਹਨੂੰ ਮਾਫੀ ਦਿੱਤੀ ਗਈ ਆ ਉਹਦਾ ਸੌਦਾ ਕੀ ਤੈਅ ਹੋਇਆ ਸੀਗਾ, ਚਿੱਠੀ ਕਿਹਨੇ ਲਿਖੀ ਸੀ, ਕਦੋਂ ਲਿਖੀ ਸੀਗੀ, ਕਿਉਂਕਿ ਉਹ ਆਪ ਤਾਂ ਪੇਸ਼ ਹੋਇਆ ਨਹੀਂ। ਇਹ ਚਿੱਠੀ ਤਾਂ ਚੰਡੀਗੜ੍ਹ ਦੀ ਕੋਠੀ ਦੇ ਵਿੱਚ ਜਿਹੜੀ ਸੁਖਬੀਰ ਸਿੰਘ ਬਾਦਲ ਹੋਰਾਂ ਦੀ ਕੋਠੀ ਸੀ ਉੱਥੋਂ ਜਥੇਦਾਰਾਂ ਨੂੰ ਉੱਥੇ ਸੱਦ ਕੇ, ਪਹਿਲਾਂ ਜਥੇਦਾਰ ਤਲਬ ਕੀਤੇ ਗਏ ਕੋਠੀ, ਉੱਥੇ ਸੱਦ ਕੇ ਜਿਹੜੀ ਇਹ ਦਿੱਤੀ ਗਈ ਸੀ ਵੀ ਜਾਓ ਤੇ ਜਾ ਕੇ ਮਾਫ਼ ਕਰ ਦਿਓ।
ਇਹ ਕਿਹਾ ਜਾ ਰਿਹਾ ਹੈ ਕਿ ਜਿਹੜਾ ਸੌਦੇ ਵਾਲਾ ਇਸ ਵੇਲੇ 2 ਕੇਸਾਂ ਦੇ ਵਿੱਚ ਸਜ਼ਾ ਭੁਗਤ ਰਿਹਾ, ਉਹ ਆਪਣੀ ਸਕਿਨ ਸੇਵ ਕਰਨ ਦੇ ਵਾਸਤੇ ਜਿਹੜਾ ਉਹ ਸਾਰਾ ਕੁਝ ਦੱਸ ਸਕਦਾ। ਜੇ ਉਹ ਦੱਸਦਾ ਆ ਤੇ ਸਭ ਤੋਂ ਵੱਡੀ ਮੁਸੀਬਤ ਜਿਹੜੀ ਹੈ ਜੀ ਉਹ ਪ੍ਰਧਾਨ ਨੂੰ ਪੈ ਸਕਦੀ ਹੈ। ਇਸ ਕਰਕੇ ਇਹ ਰੋਕਣ ਦੇ ਵਾਸਤੇ ਸਾਰੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਅਕਾਲੀ ਦਲ ਨੇ ਲਿਖਤੀ ਰੂਪ ਦੇ ਵਿੱਚ ਜਿਹੜੀ ਸ਼ਿਕਾਇਤ ਹੈ ਕੁੰਵਰ ਵਿਜੇ ਪ੍ਰਤਾਪ ਹੋਰਾਂ ਦੀ ਕੀਤੀ ਹੈ, ਜਿਹੜੇ IG ਨੇ, ਔਰ ਇੱਕ ਅਹਿਮ ਕੜੀ ਨੇ ਉਹ SIT ਦੇ ਵਿੱਚ। ਬੇਸ਼ੱਕ ਉਹ ਇਕੱਲੇ ਆਫੀਸਰ ਨਹੀਂ, ਪਰ ਜਿਹੜੇ ਸਰਗਰਮ ਆਫੀਸਰ ਨੇ ਜਿਨ੍ਹਾਂ ਨੇ ਸਾਰੀ ਜਾਂਚ ਕੀਤੀ ਹੈ ਉਹ ਕੁੰਵਰ ਵਿਜੇ ਪ੍ਰਤਾਪ ਹੁਰੀ ਹੀ ਨੇ। ਹੁਣ ਜਿਹੜਾ ਚੋਣ ਕਮਿਸ਼ਨ ਹੈ ਪੰਜਾਬ ਵਾਲਾ, ਉਹਨੇ ਜਿਹੜੇ ਮੁੱਖ ਚੋਣ ਕਮਿਸ਼ਨਰ ਨੇ ਪੰਜਾਬ ਦੇ ਡਾਕਟਰ ਰਾਜੂ, ਉਹਨਾਂ ਨੇ 1 ਘੰਟੇ ਤੋਂ ਉੱਪਰ ਜਿਹੜੀ ਹੈ ਜੀ ਇਹਨਾਂ ਦੇ ਨਾਲ ਗੱਲਬਾਤ ਕੀਤੀ ਹੈ। ਇਹ ਸਾਰਾ ਮਾਮਲਾ ਮੁੱਖ ਚੋਣ ਕਮਿਸ਼ਨ ਨੂੰ ਭੇਜਿਆ ਗਿਆ। ਅਕਾਲੀ ਦਲ ਨੇ ਲਿਖਤੀ ਰੂਪ ਦੇ ਵਿੱਚ ਨਾਲ CD ਲਾ ਕੇ ਜਿਹੜੇ ਕੁੰਵਰ ਵਿਜੇ ਪ੍ਰਤਾਪ ਹੋਰਾਂ ਨੇ ਪ੍ਰੈਸ ਨੂੰ ਬਿਆਨ ਦਿੱਤੇ ਆ। ਹਾਲਾਂਕਿ ਜਿਉਂ ਚੋਣ ਜ਼ਾਬਤਾ ਲਾਗੂ ਹੋਇਆ ਉਸ ਤੋਂ ਬਾਅਦ ਉਹਨਾਂ ਨੇ ਕੋਈ ਪ੍ਰੈਸ ਨੂੰ ਬਿਆਨ ਨਹੀਂ ਦਿੱਤਾ। ਇਹ ਪਹਿਲਾਂ ਦੇ ਨੇ ਉਹ ਲਾ ਕੇ ਜਿਹੜਾ ਸਾਰੇ ਦਾ ਸਾਰਾ ਚੋਣ ਕਮਿਸ਼ਨ ਕੋਲੇ ਭੇਜਿਆ। ਔਰ ਚੋਣ ਕਮਿਸ਼ਨ ਨੇ ਇਹੋ ਜਿਹੀਆਂ ਜਿਹੜੀਆਂ ਸ਼ਿਕਾਇਤਾਂ ਹੁੰਦੀਆਂ ਨੇ ਉਹਨਾਂ ਦੇ ਵਿੱਚ ਅਕਸਰ ਜਿਹੜੇ ਅਫਸਰ ਹੈ ਉਹਨਾਂ ਦਾ ਤਬਾਦਲਾ ਕਰ ਦਿੰਦੇ ਆ। ਹੁਣ ਇਹ ਬੜਾ ਅਹਿਮ ਰਹੂਗਾ। ਜੇ ਕੁੰਵਰ ਵਿਜੇ ਪ੍ਰਤਾਪ ਹੋਰਾਂ ਦਾ ਤਬਾਦਲਾ ਹੁੰਦਾ ਤਾਂ ਇਹਦਾ ਮਤਲਬ ਸਿੱਧਾ ਇਹ ਹੋਊਗਾ ਕਿ SIT ਦੀ ਜਾਂਚ ਜਿਹੜੀ ਹੈ ਜੀ ਉਹ ਮੌਜੂਦਾ ਸਮੇਂ ਦੇ ਵਿੱਚ ਰੁਕ ਜਾਊਗੀ। ਅਕਾਲੀ ਦਲ ਨਹੀਂ ਚਾਹੁੰਦਾ ਕਿ ਲੋਕ ਸਭਾ ਦੀਆਂ ਚੋਣਾਂ ਦੇ ਦੌਰਾਨ SIT ਕਿਸੇ ਕਿਸਮ ਦਾ ਕੋਈ ਖੁਲਾਸਾ ਕਰੇ। ਪਰ ਇਹਦੇ ਵਿੱਚ ਕਿਉਂਕਿ ਇੱਕ ਹਾਈ ਕੋਰਟ ਵਾਲਾ ਪੁਆਇੰਟ ਜ਼ਰੂਰ ਵੱਡਾ ਹੈਗਾ ਕਿ ਹਾਈ ਕੋਰਟ ਦੇ ਜਿਹੜੇ ਆਦੇਸ਼ ਹੈ ਕਿ ਇੰਨੇ ਸਮੇਂ ਦੇ ਵਿੱਚ ਜਾਂਚ ਜਿਹੜੀ ਹੈ ਜੀ ਉਹ ਮੁਕੰਮਲ ਹੋਣੀ ਚਾਹੀਦੀ ਹੈ, ਉਹਦੇ ਕਰਕੇ ਹੋ ਸਕਦਾ ਹੈ ਤਬਾਦਲਾ ਰੁਕ ਜੇ। ਪਰ ਅਦਰਵਾਈਜ਼ ਤਬਾਦਲੇ ਦੀ ਤਲਵਾਰ ਜਿਹੜੀ ਹੈ ਜੀ ਉਹ ਇਸ ਵੇਲੇ IG ਕੁੰਵਰ ਵਿਜੇ ਪ੍ਰਤਾਪ ਹੋਰਾਂ ਦੇ ਸਿਰ ਦੇ ਉੱਤੇ ਲਟਕ ਰਹੀ ਆ। ਇਹਦਾ ਮਤਲਬ ਇਹੀ ਹੈ ਜੀ ਵੀ SIT ਦੀ ਜਾਂਚ ਕਿਸੇ ਤਰੀਕੇ ਦੇ ਨਾਲ ਰੁਕੇ। ਅੱਜ ਜਿਸ ਤਰ੍ਹਾਂ ਠੰਡੇ ਬਸਤੇ 'ਚ ਮਜੀਠੀਏ ਵਾਲਾ ਪਿਆ ਸੀਗਾ ਜੀ, ਮੈਨੂੰ ਤਾਂ ਲੱਗਦਾ ਉਹ ਕੰਮ ਹੀ ਹੋ ਜਾਊਗਾ, ਵਿੱਚ ਸੈਂਟਰ ਵੀ ਇਨਵੋਲਵ ਹੋਊਗੀ। ਅੱਗੇ ਗੱਲ ਕਰਦੇ ਹਾਂ ਸਿਆਸਤਦਾਨਾਂ ਦੀ। ਇਹਨਾਂ ਨੂੰ ਹੁਣ ਜ਼ਿਆਦਾ ਇਹ ਡੇਰੇ ਚੱਲਦੇ ਵੀ ਇਹਨਾਂ ਦੇ ਸਿਰ 'ਤੇ ਹੀ ਆ। ਬਿਲਕੁਲ ਜੀ, ਸਿਆਸਤ ਗੱਲ ਡੇਰਿਆਂ ਦੀ ਹੀ ਜਿਹੜੀ ਜੀ ਉਹ ਚੱਲ ਰਹੀ ਸੀਗੀ ਪਹਿਲੀ ਗੱਲ ਦੇ ਵਿੱਚ ਵੀ, ਕਿਉਂਕਿ ਜਿਹੜੇ ਵੋਟ ਬੈਂਕ ਨੇ, ਕਹਾਣੀ ਤਾਂ ਜਿਹੜੀ ਸਾਰੀ ਉਹ ਡੇਰੇ ਸਰਸੇ ਵਾਲੇ ਤੋਂ ਹੀ ਜਿਹੜੀ ਉਹ ਵਿਗੜੀ ਹੈ ਨਾ ਜੀ। ਕੱਲ ਵੀ ਆਪਾਂ ਗੱਲ ਕੀਤੀ ਕਿ ਸਰਸੇ ਵਾਲੇ ਦਾ ਸਿਆਸੀ ਵਿੰਗ ਜਿਹੜਾ ਉਹ ਸਰਗਰਮ ਹੋ ਗਿਆ। ਔਰ ਜਿਹੜਾ ਸਰਸੇ ਵਾਲਾ ਇਸ ਵਾਰੀ ਕਿਹਨੂੰ ਮਦਦ ਕਰਦਾ ਆ ਇਹ ਬੜਾ ਅਹਿਮ ਹੋਊਗਾ। ਵੈਸੇ ਇਹਦੇ ਚਾਂਸਿਸ ਘੱਟ ਹੈ। ਇਹਨਾਂ ਦਿਨਾਂ ਦੇ ਵਿੱਚ ਤਾਂ ਸਰਸੇ ਵਾਲੇ ਨੂੰ ਜਿਹੜੇ ਉਹ ਚਾਅ ਚੜੇ ਹੁੰਦੇ ਸੀਗੇ ਜਦੋਂ ਇਹ ਇਲੈਕਸ਼ਨਾਂ ਆਉਂਦੀਆਂ ਸੀਗੀਆਂ। ਔਰ ਉਹ ਜਿਹੜਾ ਅੱਗ ਕੱਢਦਾ ਨਜ਼ਰ ਆਉਂਦਾ ਸੀ ਜਿਹੜੇ ਡਿਫਰੈਂਟ ਟਾਈਪ ਦੇ ਕਰੈਕਟਰ ਤੇ ਕਾਰਾਂ ਦੀ ਉਹਦੇ ਵਿੱਚੋਂ। ਔਰ ਜਿਹੜੇ ਸਿਆਸਤਦਾਨ ਸੀਗੇ ਉਹ ਉਹਦੇ ਕੋਲ ਲੇਲੜੀਆਂ ਜਿਹੜੀਆਂ ਜੀ ਉਹ ਕੱਢਦੇ ਨਜ਼ਰ ਆਉਂਦੇ ਸੀਗੇ। ਪਰ ਜਿਹੜਾ ਜੀ ਇਹ ਹੁਣ ਤਾਂ ਉਹ ਹੈ ਨੀਗਾ। ਔਰ ਉਹਦਾ ਜਿਹੜਾ ਸਿਆਸੀ ਵਿੰਗ ਹੈ ਉਹ ਕੀ ਇਸ ਵਾਰੀ ਜਿਹੜੀ ਓਪਨਲੀ ਕਿਸੇ ਦੀ ਮਦਦ ਕਰੂਗਾ, ਇਹ ਆਪਣੇ ਆਪ ਦੇ ਵਿੱਚ ਸਵਾਲ ਹੈ। ਜਦੋਂ ਇਹ ਸਾਰਾ ਕੁਝ ਵਾਪਰਿਆ ਸੀਗਾ, ਜਦੋਂ ਪੰਚਕੂਲੇ ਦੇ ਵਿੱਚ ਉਹਨੂੰ ਸਜ਼ਾ ਹੋਈ ਆ, ਉਦੋਂ ਬਾਅਦ ਹੋਇਆ ਤੇ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਇੱਕ ਗੱਲ ਕਹੀ ਕਿ ਕਾਂਗਰਸ ਕਦੀ ਡੇਰਿਆਂ ਦੇ ਉੱਤੇ ਨਹੀਂ ਜਾਊਗੀ। ਉਹ ਵਾਅਦਾ ਜਿਹੜਾ ਜੀ ਉਹ ਵਾਅਦਾ ਹੀ ਰਹਿ ਗਿਆ। ਤੇ ਕੈਪਟਨ ਅਮਰਿੰਦਰ ਸਿੰਘ ਹੋਰੀ ਜਿਹੜੇ ਸੀਗੇ ਜੀ ਉਹ ਦੁਪਹਿਰੇ ਸਿੱਧੇ ਉੱਤਰ ਕੇ ਜਾ ਵੜੇ ਡੇਰਾ ਬਿਆਸ ਦੇ ਅੰਦਰ। ਡੇਰਾ ਬਿਆਸ ਜਿਹੜਾ ਕਿ ਇੱਕ ਵੱਡਾ ਪੰਜਾਬ ਦਾ ਡੇਰਾ ਹੈ, ਉਹ ਕਦੀ ਓਪਨਲੀ ਤਾਂ ਕਿਸੇ ਪਾਰਟੀ ਦੇ ਮਦਦ ਨਹੀਂ ਕਰਦਾ ਐਲਾਨ ਕਰਕੇ। ਅੰਦਰ ਖਾਤੇ ਉਹ ਪਾਰਟੀਆਂ ਦੀ ਜਿਹੜੀ ਉਹ ਮਦਦ ਕਰਦਾ ਆ, ਸਾਰਿਆਂ ਨੂੰ ਜਿਹੜਾ ਭੋਰਾ ਪ੍ਰਸ਼ਾਦ ਦਿੰਦਾ। ਇੱਥੋਂ ਇਹਦੀ ਮਦਦ ਇਸ ਤਰੀਕੇ ਦੇ ਨਾਲ ਉਹ ਅੰਦਰ ਖਾਤੇ ਮਦਦ ਜਿਹੜੀ ਉਹ ਕਰਾਉਂਦਾ। ਡੇਰਾ ਬਿਆਸ ਜਿਹਦੇ ਡੇਰੇ ਹਰ ਸ਼ਹਿਰ ਤੇ ਹਰ ਪਿੰਡ ਦੇ ਵਿੱਚ ਜਿਹੜਾ ਉਹ ਖੁੱਲੇ ਹੋਏ ਆ, ਉਹਦੇ ਮੁਖੀ ਗੁਰਿੰਦਰ ਸਿੰਘ ਢਿੱਲੋਂ ਨੇ ਉਹਨਾਂ ਦੇ ਨਾਲ ਲੰਬੀ ਮੁਲਾਕਾਤ ਜਿਹੜੀ ਆ ਉਹ ਕੀਤੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ। ਔਰ ਇਹ ਕਿਹਾ ਜਾ ਰਿਹਾ ਹੈ ਕਿ ਚੋਣਾਂ ਜਿੱਤਣ ਦੇ ਵਾਸਤੇ ਆਸ਼ੀਰਵਾਦ ਲਿਆ। ਔਰ ਜਿਹੜੀ ਜੀ 12:40 ਤੇ ਅੰਦਰ ਗਏ, 2:45 ਵਜੇ ਦੇ ਕਰੀਬ ਜਿਹੜਾ ਸੀਗਾ ਜੀ ਉਹ ਬਾਹਰ ਨਿਕਲੇ। ਹੁਣ ਡੇਰੇ ਨੇ ਸਮਰਥਨ ਦਾ ਐਲਾਨ ਕੀਤਾ ਜਾਂ ਨਹੀਂ, ਕਿੰਨੀਆਂ ਸੀਟਾਂ ਦੇ ਉੱਤੇ ਐਲਾਨ ਕੀਤਾ ਜੀ, ਇਹ ਡੇਰੇ ਦੇ ਅੰਦਰ ਹੀ ਬਹੁਤਾ ਕੁਝ ਜਿਹੜਾ ਜੀ ਉਹ ਰਹਿ ਗਿਆ। ਡੇਰਾ ਬਿਆਸ ਇਹਨਾਂ ਦਿਨਾਂ ਦੇ ਦੌਰਾਨ ਜਿਹੜਾ ਜੀ ਉਹ ਚਰਚਿਤ ਹੈ। ਗੁਰਿੰਦਰ ਸਿੰਘ ਹੋਰੀ ਚਰਚਿਤ ਨੇ। ਮਾਮੇ ਭਾਣਜੇ ਦਾ ਰੌਲਾ ਜਿਹੜਾ ਜੀ ਉਹ ਚਰਚਾ ਦੇ ਵਿੱਚ ਹੈਗਾ ਕਿ ਉਹਦੇ ਸੰਬੰਧੀ ਕੋਈ ਗੱਲਬਾਤ ਜਿਹੜੀ ਹੈ ਜੀ ਉਹ ਪੁੱਛੀ ਦੱਸੀ ਗਈ ਆ। ਇਹ ਬਹੁਤਾ ਕੁਝ ਤਾਂ ਡੇਰੇ ਦੀਆਂ ਕੰਧਾਂ ਦੇ ਅੰਦਰ ਜਿਹੜਾ ਜੀ ਉਹ ਰਹਿ ਗਿਆ। ਪਰ
ਜਿਹੜੇ ਗੱਲ ਸੀ ਕਿ ਪਿਛਲੇ ਸਮੇਂ ਤੋਂ ਵੀ ਕੁਝ ਜਿਹੜਾ ਜੀ ਉਹ ਸਿਆਸਤਦਾਨਾਂ ਨੇ ਸਿੱਖਿਆ ਨਹੀਂ, ਬਲਕਿ ਉਸੇ ਤਰੀਕੇ ਦੇ ਨਾਲ ਜਿਹੜਾ ਜੀ ਡੇਰਿਆਂ ਦੀਆਂ ਫੇਰੀਆਂ ਜਾਰੀ ਨੇ। ਇਸ ਤੋਂ ਪਹਿਲਾਂ ਭਾਜਪਾ ਦੇ ਜਿਹੜੇ ਆਗੂ ਸੀਗੇ ਉਹ ਇਸ ਡੇਰੇ ਦੇ ਵਿੱਚ ਜਾ ਕੇ ਆਏ ਸੀਗੇ, ਜਿਹੜੇ ਮੌਜੂਦਾ ਟਰਾਂਸਪੋਰਟ ਮੰਤਰੀ ਨੇ ਨਿਤਿਨ ਗਡਕਰੀ ਸੈਂਟਰ ਦੇ ਵਿੱਚ। ਤੇ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ ਫੇਰੀ ਤੋਂ ਬਾਅਦ ਉਮੀਦ ਹੈ ਕਿ ਅਗਲੇ ਕੁਝ ਦਿਨਾਂ ਦੇ ਦੌਰਾਨ ਜਿਹੜਾ ਜੀ ਉਹ ਅਕਾਲੀ ਦਲ ਦੇ ਆਗੂ ਵੀ ਕੋਈ ਨਾ ਕੋਈ ਇੱਥੇ ਜਾਂਦੇ ਦਿਸਣ। ਬਿਲਕੁਲ ਜੀ, ਅੰਦਰੋਂ ਗਤੀ ਤਾਂ ਬੜਾ ਕੁਝ ਹੋ ਰਿਹਾ ਹੋਣਾ। ਨਾਲੇ ਜਿਸ ਬਾਬੇ ਦਾ ਤੁਸੀਂ ਨਾਂ ਲਿਆ, ਅੱਜ ਕੱਲ੍ਹ ਬੜਾ ਛਾਇਆ ਹੋਇਆ ਲੋਕਾਂ ਦੀਆਂ ਜ਼ਮੀਨਾਂ ਹੜੱਪਣ ਦੇ ਵਿੱਚ। ਤੇ ਅੱਗੇ ਗੱਲ ਕਰਦੇ ਆ ਵੱਡੇ ਵੱਡੇ ਫਿਰ ਲੀਡਰਾਂ ਦੀ ਕਰਦੇ ਆ, ਇਹਨਾਂ ਨੂੰ ਬੁਲਟ ਪ੍ਰੂਫ ਗੱਡੀਆਂ ਦਾ ਸਹਾਰਾ। ਐਕਚੁਅਲੀ ਜੀ ਜਿਹੜੇ ਬੁਲਟ ਪ੍ਰੂਫ ਗੱਡੀਆਂ ਬਣਾਉਣ ਵਾਲੇ ਆ, ਜੇ ਉਹਨਾਂ ਦੀ ਗੱਲ ਮੰਨੀਏ ਤੇ ਉਹ ਪਿਛਲੇ ਤਕਰੀਬਨ 1 ਸਾਲ ਤੋਂ ਧੜਾ ਧੜ ਜਿਹੜੀਆਂ ਬੁਲਟ ਪ੍ਰੂਫ ਗੱਡੀਆਂ ਬਣਾ ਰਹੇ ਆ, ਔਰ ਪੰਜਾਬ ਦੇ ਵਿੱਚ ਵੀ ਬੁਲਟ ਪ੍ਰੂਫ ਗੱਡੀਆਂ ਜਿਹੜੀਆਂ ਉਹ ਤਿਆਰ ਕੀਤੀਆਂ ਜਾਂਦੀਆਂ ਨੇ। ਲੋਕਾਂ ਨੂੰ ਜਿਹੜਾ ਜੀ ਸੁਰੱਖਿਆ ਦੇ ਨਾਂ ਦੇ ਉੱਤੇ ਵੱਡੇ ਵੱਡੇ ਜਿਹੜੇ ਉਹ ਵਾਅਦੇ ਕਰਨ ਵਾਲੇ ਜਿਹੜੇ ਨੇਤਾ ਨੇ, ਉਹਨਾਂ ਦੀ ਆਪਣੀ ਜਾਨ ਨੂੰ ਖਤਰਾ ਜਿਹੜਾ ਜੀ ਉਹ ਜਾਪਦਾ, ਜਿਹਦੇ ਕਰਕੇ ਇਹ ਵੱਡੇ ਜਿਹੜੇ ਨੇਤਾ ਨੇ ਉਹਨਾਂ ਦੀ ਟੇਕ ਬੁਲਟ ਪ੍ਰੂਫ ਗੱਡੀਆਂ ਦੇ ਉੱਤੇ ਆ। ਜਿਹੜੇ ਬੁਲਟ ਪ੍ਰੂਫ ਗੱਡੀਆਂ ਦਾ ਕਾਰੋਬਾਰ ਹੈ ਜੀ ਉਹ ਇਲੈਕਸ਼ਨਾਂ ਦੀ ਵਜ੍ਹਾ ਕਰਕੇ ਇਸ ਵੇਲੇ ਪੂਰਾ ਚਮਕ ਰਿਹਾ। ਜੈਪੁਰ, ਕੋਟਾ, ਜਲੰਧਰ ਤੇ ਦਿੱਲੀ ਦੀਆਂ ਪ੍ਰਾਈਵੇਟ ਜਿਹੜੀਆਂ ਫਰਮਾਂ ਨੇ, ਉਹਨਾਂ ਤੋਂ 100 ਦੇ ਕਰੀਬ ਵੱਡੇ ਜਿਹੜੇ ਲੀਡਰ ਨੇ ਉਹਨਾਂ ਨੇ ਬੁਲਟ ਪ੍ਰੂਫ ਗੱਡੀਆਂ ਤਿਆਰ ਕਰਵਾਈਆਂ ਨੇ। ਉੱਤਰ ਪ੍ਰਦੇਸ਼, ਬਿਹਾਰ ਤੇ ਝਾਰਖੰਡ ਦੇ ਆਗੂਆਂ ਨੇ ਜਲੰਧਰ ਤੋਂ ਬੁਲਟ ਪ੍ਰੂਫ ਗੱਡੀਆਂ ਤਿਆਰ ਕਰਵਾਈਆਂ ਨੇ। ਜਲੰਧਰ ਦੀ ਪੁਰਾਣੀ ਨਗਰ ਇੰਡਸਟਰੀ ਜਿਹੜੀ ਹੈ ਜੀ, ਉਹਨੇ 3 ਦਰਜਨ ਲੀਡਰਾਂ ਨੇ ਉਹਨਾਂ ਤੋਂ ਬੁਲਟ ਪ੍ਰੂਫ ਗੱਡੀਆਂ ਜਿਹੜੀਆਂ ਉਹ ਤਿਆਰ ਕਰਵਾਈਆਂ ਨੇ। ਔਰ ਇਹ ਕਹਿੰਦੇ ਆ ਕਿ ਇਹ ਬਹੁਤੀਆਂ ਜਿਹੜੀਆਂ ਜੀ ਉਹ ਦੇ ਦਿੱਤੀਆਂ ਗਈਆਂ ਨੇ, SUV ਗੱਡੀਆਂ ਨੇ ਬਹੁਤੀਆਂ ਜਿਹੜੀਆਂ। ਔਰ ਇਹਨੂੰ ਜਿਹੜਾ ਬੁਲਟ ਪ੍ਰੂਫ ਕਰਨ ਦਾ ਖਰਚਾ 6 ਲੱਖ ਤੋਂ ਲੈ ਕੇ 40 ਲੱਖ ਰੁਪਈਏ ਤੱਕ ਆਉਂਦਾ। ਲੈਂਡ ਕਰੂਜ਼ਰ, ਫੋਰਚੂਨਰ, ਇਨੋਵਾ, ਡੇਵਲ ਜਿਹੜੀਆਂ ਗੱਡੀਆਂ ਨੇ ਇਹ ਬੁਲਟ ਪ੍ਰੂਫ ਬਹੁਤੀਆਂ ਜਿਹੜੀਆਂ ਉਹ ਹੋਈਆਂ ਨੇ। ਜਲੰਧਰ ਦੀ ਜਿਹੜੀ ਇੰਡਸਟਰੀ ਆ ਉਹ ਕਹਿੰਦੀ ਆ ਕਿ ਦੂਜੇ ਸੂਬਿਆਂ ਦੇ ਸਿਆਸੀ ਲੋਕਾਂ ਨੂੰ 32 ਦੇ ਕਰੀਬ ਅਸੀਂ ਬੁਲਟ ਪ੍ਰੂਫ ਗੱਡੀਆਂ ਉਹ ਬਣਾ ਕੇ ਸਪਲਾਈ ਜਿਹੜੀਆਂ ਉਹ ਕਰ ਚੁੱਕੇ ਆ, ਔਰ ਅਜੇ ਉਹਨਾਂ ਦੇ ਕੋਲੇ ਆਰਡਰ ਜਿਹੜੇ ਵੀ ਉਹ ਕਈ ਹੈਗੇ ਆ। ਪੰਜਾਬ ਦੇ ਵੀ ਆਪਾਂ ਗੱਲ ਕਰੀਏ ਤਾਂ ਕੈਪਟਨ ਅਮਰਿੰਦਰ ਸਿੰਘ ਹੋਰੀ, ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਬੁਲਟ ਪ੍ਰੂਫ ਗੱਡੀਆਂ ਜਿਹੜੀਆਂ ਉਹ ਗੱਡੀ ਵਰਤਦੇ ਆ। ਸਾਬਕਾ ਮੰਤਰੀ ਤੇ ਡੇਰੇ ਵਾਲੇ ਮੁਖੀ ਦਾ ਨੇੜਲਾ ਰਿਸ਼ਤੇਦਾਰ ਹਰਮਿੰਦਰ ਸਿੰਘ ਜੱਸੀ ਵੀ ਬੁਲਟ ਪ੍ਰੂਫ ਗੱਡੀ ਜਿਹੜੀ ਉਹ ਵਰਤਦਾ। ਪਿਛਲੇ ਦਿਨਾਂ ਦੇ ਵਿੱਚ ਚੋਣ ਕਮਿਸ਼ਨ ਨੇ ਜਿਹੜੇ ਇੱਥੋਂ ਪਟਿਆਲੇ ਤੋਂ ਕਾਂਗਰਸ ਦੇ ਉਮੀਦਵਾਰ ਐਲਾਨੇ ਗਏ ਆ ਪਰਨੀਤ ਕੌਰ ਹੋਰੀ, ਉਹਨਾਂ ਨੂੰ ਵੀ ਬੁਲਟ ਪ੍ਰੂਫ ਗੱਡੀ ਵਰਤਣ ਦੀ ਇਜਾਜ਼ਤ ਜਿਹੜੀ ਆ ਜੀ ਉਹ ਦਿੱਤੀ ਆ। ਇਹਦੇ ਉੱਤੇ ਡਾਕਟਰ ਗਾਂਧੀ ਹੋਰਾਂ ਨੇ ਸ਼ਿਕਾਇਤ ਜ਼ਰੂਰ ਕੀਤਾ। ਉਹਨਾਂ ਨੇ ਇਹ ਗੱਲ ਆਖੀ ਆ ਕਿ ਜੇ ਮੁੱਖ ਮੰਤਰੀ ਹੋਰਾਂ ਦੇ ਪਤਨੀ ਜਿਹੜੇ ਨੇ ਉਹ ਹੀ ਸੁਰੱਖਿਅਤ ਨਹੀਂ ਤਾਂ ਫਿਰ ਇੱਥੇ ਔਰਤਾਂ ਦੇ ਵਿੱਚੋਂ ਸੁਰੱਖਿਅਤ ਕੌਣ ਹੈ? ਬਾਕੀ ਔਰਤਾਂ ਦਾ ਇਹਨਾਂ ਨੂੰ ਕੀ ਆ ਜੀ। ਤੇ ਅੱਗੇ ਗੱਲ ਕਰਦੇ ਆ ਗੁਰਦਾਸਪੁਰ ਤੋਂ ਭਾਜਪਾ ਨੂੰ ਕੋਈ ਚੌਕੀਦਾਰੀ ਨਹੀਂ ਲੱਭ ਰਿਹਾ। ਬਿਲਕੁਲ ਜੀ, ਐਕਚੁਅਲੀ ਇਹ ਮੁਸ਼ਕਲ ਜਿਹੜੀ ਹੈ ਜੀ ਉਹ ਬਣੀ ਹੋਈ ਆ ਇਸ ਵੇਲੇ ਭਾਜਪਾ ਦੇ ਵਾਸਤੇ। ਮੁਸ਼ਕਲ ਤਾਂ ਅੰਮ੍ਰਿਤਸਰ ਤੋਂ ਵੀ ਜਿਹੜੀ ਹੈ ਜੀ ਉਹ ਬਣੀ ਹੋਈ ਕਿ ਅੰਮ੍ਰਿਤਸਰ ਤੋਂ ਕਿਹਨੂੰ ਖੜਾ ਕੀਤਾ ਜਾਵੇ। ਕਾਂਗਰਸ ਨੇ ਦੋਨੋਂ ਇਹਨਾਂ ਸੀਟਾਂ ਦੇ ਉੱਤੇ ਆਪਣੇ ਉਮੀਦਵਾਰ ਜਿਹੜੇ ਆ ਉਹ ਐਲਾਨ ਦਿੱਤੇ ਹੋਏ ਆ। ਗੁਰਦਾਸਪੁਰ ਦੇ ਵਿੱਚ ਜਿਹੜੀ ਭਾਰਤੀ ਜਨਤਾ ਪਾਰਟੀ ਆ ਉਹ ਇਹ ਸੋਚਦੀ ਆ ਕਿ ਕਿਸੇ ਫਿਲਮ ਸਟਾਰ ਨੂੰ ਜਿਹੜਾ ਉਹ ਲਿਆਂਦਾ ਜਾਵੇ। ਮਰਹੂਮ ਵਿਨੋਦ ਖੰਨਾ ਦੀ ਪਤਨੀ ਜਿਹੜੀ ਕਵਿਤਾ ਖੰਨਾ ਆ ਉਹਨੂੰ ਟਿਕਟ ਮਿਲਣ ਦੀ ਜਿਹੜੀ ਉਹਨੂੰ ਲੱਗਦਾ ਹੈ ਕਿ ਟਿਕਟ ਉਹਦੀ ਪੱਕੀ ਆ। ਉਹਦੇ ਮੁੰਡੇ ਨੂੰ ਪਹਿਲਾਂ ਜਿਹੜਾ ਜੀ ਅਕਸ਼ੇ ਖੰਨਾ ਨੂੰ ਤੇ ਅਕਸ਼ੇ ਕੁਮਾਰ ਨੂੰ ਵੀ ਪੁੱਛਿਆ ਗਿਆ ਸੀ, ਦੋਨੋਂ ਸਿਰ ਫੇਰ ਕੇ ਦੱਸੇ ਜਾਂਦੇ ਆ ਕਿ ਉਹਨਾਂ ਨੇ ਚੋਣ ਨਹੀਂ ਲੜਨੀ। ਭਾਰਤੀ ਜਨਤਾ ਪਾਰਟੀ ਜਿਹੜੀ ਆ ਉਹਦੇ ਜਿਹੜਾ ਟਿਕਟ ਲੈਣ ਦੇ ਵਿੱਚ ਤੇ ਕਵਿਤਾ ਖੰਨਾ ਜਿਹੜੀ ਦੀ ਇਸ ਵੇਲੇ ਹੱਥ ਪੈਰ ਮਾਰ ਰਹੀ ਆ। ਇਹਦੇ ਨਾਲ ਨਾਲ ਪਿਛਲੀ ਵਾਰੀ ਬੁਰੇ ਤਰੀਕੇ ਨਾਲ ਚੋਣ ਹਾਰਨ ਵਾਲੇ ਸਵਰਨ ਸਲਾਰੀਆ ਵੀ ਟਿਕਟ ਦੀ ਆਸ ਪੂਰੀ ਲਾਈ ਬੈਠੇ ਆ। ਮਾਸਟਰ ਮੋਹਨ ਲਾਲ ਹੋਈ ਵੀ ਜਿਹੜਾ ਜੀ ਉਹ ਸਰਗਰਮੀਆਂ ਦਿਖਾਉਂਦੇ ਨਜ਼ਰ ਆਉਂਦੇ ਵੀ ਕਿਤੇ ਹੋਰ ਨੂੰ ਨਾ ਮਿਲੀ ਤੇ ਫਿਰ ਮੈਨੂੰ ਮਿਲ ਸਕਦੀ ਆ। ਅਸ਼ਵਨੀ ਸ਼ਰਮਾ ਵੀ ਪਾਰਟੀ ਦੀਆਂ ਜਿਹੜੀਆਂ ਜੀ ਉਹ ਮੀਟਿੰਗਾਂ ਕਰਦੇ ਜਿਹੜਾ ਜੀ ਉਹ ਫਿਰਦੇ ਆ। ਇਹ ਕਿਹਾ ਜਾ ਰਿਹਾ ਹੈ ਕਿ ਇੱਕ ਹੋਰ ਫਿਲਮ ਅਦਾਕਾਰ ਜਿਹੜੇ ਨੇ ਸਨੀ ਦਿਓਲ, ਉਹਦੇ ਉੱਤੇ ਵੀ ਭਾਰਤੀ ਜਨਤਾ ਪਾਰਟੀ ਟੇਕ ਲਾਈ ਬੈਠੀ ਆ ਔਰ ਉਹਨੂੰ ਮਨਾਉਣ ਦੇ ਯਤਨ ਜਿਹੜੇ ਉਹ ਹੋ ਰਹੇ ਆ। ਜੇ ਫੇਸਬੁੱਕ ਦੇ ਉੱਤੇ ਅਕਾਲੀ ਸਫੇ ਜਿਹੜੇ ਨੇ ਅਕਾਲੀ ਪੇਜ ਨੇ ਜੇ ਉਹ ਚੈੱਕ ਕਰੋ ਤੇ ਉਹਦੇ ਉੱਤੇ ਉਹ ਸਨੀ ਦਿਓਲ ਦੀਆਂ ਜਿਹੜੀਆਂ ਦੀ ਇੱਕ ਕਿਸੇ ਹੋਰ ਸੂਬੇ ਦੀ ਵੀਡੀਓ ਸ਼ੇਅਰ ਕਰੀ ਜਾਂਦੇ ਆ ਬੜੀ ਤੇਜ਼ੀ ਦੇ ਨਾਲ ਪਿਛਲੇ ਕੁਝ ਦਿਨਾਂ ਤੋਂ। ਤੇ ਸਨੀ ਦਿਓਲ ਦਾ ਨਾਮ ਜਿਹੜਾ ਉਹ ਐਲਾਨ ਦਿੱਤਾ ਗਿਆ ਗੁਰਦਾਸਪੁਰ ਦੇ ਵਿੱਚ। ਤੇ ਹੁਣ ਸੁਨੀਲ ਜਾਖੜ ਨੂੰ ਤਾਂ ਕਿਸੇ ਨੇ ਪੁੱਛਣਾ ਨਹੀਂ।
ਇਹ ਜਿਹੜਾ ਜੀ ਭੁੱਲ ਕੇ ਉਹਦੇ ਥੱਲੇ ਜਿਹੜੇ ਉਹਨਾਂ ਦੇ ਚਾਹਣ ਵਾਲੇ ਆ ਜੀ, ਉਹ ਦੇ ਤਰ੍ਹਾਂ ਦੀ ਅੱਗੇ ਤੋਂ ਅੱਗੇ ਕਮੈਂਟ ਕਰੀ ਜਾਂਦੇ ਆ ਬਿਨਾਂ ਵੇਖੇ ਤੋਂ ਕਿ ਉਹ ਹਿੰਦੀ ਕੋਈ ਏਰੀਆ ਆ, ਪੰਜਾਬ ਦਾ ਏਰੀਆ ਹੀ ਨਹੀਂ। ਉਹ 14 ਦੀਆਂ ਚੋਣਾਂ ਦੇ ਦੌਰਾਨ ਕਿਸੇ ਹੋਰ ਸੂਬੇ ਦੇ ਵਿੱਚ ਚੋਣ ਪ੍ਰਚਾਰ ਕਰਦੇ ਫਿਰਦੇ ਆ। ਅਜੇ ਕੋਈ ਸਨੀ ਦਿਓਲ ਦਾ ਨਾਮ ਜਿਹੜਾ ਜੀ ਉਹ ਫਾਈਨਲ ਨਹੀਂ ਹੋਇਆ। ਤੋ ਅਜੇ ਕਿਉਂਕਿ ਪੰਜਾਬ ਦੀਆਂ ਚੋਣਾਂ ਲਾਸਟ ਦੇ ਵਿੱਚ ਹੈ, ਭਾਰਤੀ ਜਨਤਾ ਪਾਰਟੀ ਨੂੰ ਵੀ ਕੋਈ ਬਹੁਤੀ ਵੱਡੀ ਕਾਹਲੀ ਜਿਹੜੀ ਦੀ ਉਹ ਨਹੀਂ ਜਾਪਦੀ ਇਸ ਜਿਹੜੀ ਸੀਟ ਆ ਉੱਥੋਂ ਉਮੀਦਵਾਰ ਐਲਾਨਣ ਦੇ ਵਿੱਚ, ਜਦੋਂ ਕਿ ਜਿਹੜੇ ਕਾਂਗਰਸ ਦੇ ਉਮੀਦਵਾਰ ਬਣਾਏ ਗਏ ਨੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਹੋਰੀ, ਉਹਨਾਂ ਨੇ ਆਪਣੀ ਚੋਣ ਮੁਹਿੰਮ ਜਿਹੜੀ ਹੈ ਜੀ ਉਹ ਤੇਜ਼ੀ ਦੇ ਨਾਲ ਸ਼ੁਰੂ ਕਰ ਦਿੱਤੀ। ਜੀ ਦੇਖੋ ਆਉਣ ਵਾਲੇ ਦਿਨਾਂ 'ਚ ਕੌਣ ਮਿਲਦਾ ਇਹਨਾਂ ਨੂੰ। ਤੇ ਅੱਗੇ ਗੱਲ ਕਰਦੇ ਹਾਂ ਜੀ, ਹਿਮਾਚਲ ਪ੍ਰਦੇਸ਼ ਤੱਕ ਕਹਿੰਦੇ ਹਵਾਲੇ ਦਾ ਕਾਰੋਬਾਰ ਫੈਲਿਆ ਹੋਇਆ। ਐਕਚੁਅਲੀ ਇਹ ਚਰਚਾ ਦੇ ਵਿੱਚ ਜਿਹੜਾ ਜੀ ਪਾਦਰੀ ਕਾਫੀ ਵੱਡੇ ਪੱਧਰ ਦੇ ਉੱਤੇ ਆ। ਜਿਹੜਾ ਇੱਕ ਪਾਸੇ ਤਾਂ ਜਿਹੜੀ ਖੰਨੇ ਦੀ ਪੁਲਿਸ ਦੇ ਵੱਲੋਂ ਜਲੰਧਰ ਦੇ ਵਿੱਚ ਪਾਦਰੀ ਐਂਥਨੀ ਤੇ ਉਹਦੇ ਜਿਹੜੇ 5 ਹੋਰ ਸਾਥੀਆਂ ਦੇ ਕੋਲੋਂ 9 ਕਰੋੜ 66 ਲੱਖ ਰੁਪਏ ਦੀ ਬਰਾਮਦਗੀ ਦੇ ਜਿਹੜੇ ਦਾਅਵੇ ਆ, ਉਦੋਂ ਬਾਅਦ ਵਿਵਾਦਾਂ 'ਚ ਘਿਰੀ ਪੁਲਿਸ ਦੀਆਂ ਮੁਸ਼ਕਲਾਂ ਵੱਧ ਰਹੀਆਂ ਨੇ ਜੀ। ਪਾਦਰੀ ਦੇ ਵੱਲੋਂ ਖੰਨਾ ਪੁਲਿਸ ਦੇ ਉੱਤੇ 7 ਕਰੋੜ ਰੁਪਏ ਗੈਪ ਕਰਨ ਦੇ ਦੋਸ਼ਾਂ ਦੇ ਮਾਮਲੇ ਦੇ ਵਿੱਚ DGP ਜਿਹੜੇ ਨੇ ਜੀ ਉਹਨਾਂ ਨੇ ਇਹਦੀ ਜਾਂਚ ਕ੍ਰਾਈਮ ਜਿਹੜੇ ਨੇ ਪ੍ਰਵੀਨ ਸਿਨਹਾ ਹੋਰਾਂ ਨੂੰ ਦਿੱਤੀ ਹੈ ਔਰ ਇਹਦੀ ਜਾਂਚ ਬਕਾਇਦਾ ਤੌਰ ਦੇ ਉੱਤੇ ਜਿਹੜੀ ਹੈ ਜੀ ਉਹ ਸ਼ੁਰੂ ਹੋ ਗਈ ਆ। ਇਹ ਜਿਹੜਾ ਜੀ ਕਿਹਾ ਜਾ ਰਿਹਾ ਕਿ ਜਿਹੜੇ SSP ਨੇ ਜੀ ਖੰਨਾ ਦਾਈਆ, ਉਹਨਾਂ ਨੂੰ ਚੰਡੀਗੜ੍ਹ ਜਿਹੜਾ ਜੀ ਉਹ ਸੱਦਿਆ ਸੀਗਾ, ਪਰ ਕਿਉਂਕਿ ਇੱਥੇ ਜਿਹੜੀਆਂ ਸੀਗੀਆਂ ਉਹ ਪਿੰਡ ਘਲੋਟੀ ਪਿੰਡ ਆ, ਉੱਥੇ ਜਿਹੜਾ ਸ਼ਾਰਟ ਸਰਕਟ ਕਰਕੇ ਗੁਰਦੁਆਰੇ ਦੇ ਵਿੱਚ ਲੱਗੀ ਅੱਗ ਜਿਹੜੀ ਸੀ ਉਹਦੇ ਕਰਕੇ ਉਹ ਗਏ ਨਹੀਂ। ਦੂਜੇ ਪਾਸੇ ਜਿਹੜਾ ਇਹ ਕਿਹਾ ਜਾ ਰਿਹਾ ਕਿ ਐਂਥਨੀ ਮੈਡਾਸਰੀ ਜਿਹੜਾ ਜੀ ਉਹਦੇ ਭਾਈਵਾਲਾਂ ਦੇ ਵੱਲੋਂ ਚਲਾਈਆਂ ਗਈਆਂ ਜਿਹੜੀਆਂ ਬਹੁਤ ਕਰੋੜੀ ਕੰਪਨੀਆਂ ਦੀਆਂ ਜੜ੍ਹਾਂ ਹਿਮਾਚਲ ਤੱਕ ਫੈਲੀਆਂ ਹੋਈਆਂ ਨੇ। ਜਿਹੜੀ ਸਹੋਦਿਆ ਨਾਂ ਦੀ ਕੰਪਨੀ ਦੇ ਹੇਠਾਂ ਕਈ ਹੋਰ ਕੰਪਨੀਆਂ ਚਲਾਈਆਂ ਜਾ ਰਹੀਆਂ ਨੇ। ਇਹ ਜਿਹੜਾ ਪਾਦਰੀ ਆ ਉਹਨੇ ਵੀ ਮੰਨੀ ਸੀ ਗੱਲ ਕਿ ਸਹੋਦਿਆ ਨਾਂ ਦੀ ਜਿਹੜੀ ਕੰਪਨੀ ਆ ਉਹਦੇ ਅੰਡਰ ਕਿਤਾਬਾਂ ਵੇਚੀਆਂ ਜਾਂਦੀਆਂ ਨੇ ਜਿਹੜੇ ਇਹਨਾਂ ਦੇ ਸਕੂਲ ਨੇ ਉਹਨਾਂ ਨੂੰ। ਉਹ ਕਹਿੰਦੇ ਕਿ 40 ਕਰੋੜ ਰੁਪਏ ਦਾ ਬਿਜ਼ਨਸ ਹੁੰਦਾ ਹਰ ਸਾਲ ਕਿਤਾਬਾਂ ਦਾ। ਕਿਤਾਬਾਂ ਤੇ ਸਟੇਸ਼ਨਰੀ ਦੇ ਵੇਚਣ ਦਾ ਦਾਅਵਾ ਜਿਹੜਾ ਕੀਤਾ ਜਾ ਰਿਹਾ ਇਸ ਸਹੋਦਿਆ ਕੰਪਨੀ ਦੇ ਵੱਲੋਂ, ਇਹ ਕੇਂਦਰ ਮੰਤਰਾਲੇ ਦੀ ਵੈਬਸਾਈਟ ਦੇ ਮੁਤਾਬਕ ਰਜਿਸਟਰਡ ਹੀ ਨਹੀਂ ਆ ਕੰਪਨੀ ਜਿਹੜੀ। ਔਰ ਇਨਕਮ ਟੈਕਸ ਡਿਪਾਰਟਮੈਂਟ ਦੇ ਜਿਹੜਾ 29 ਮਾਰਚ ਨੂੰ ਪਏ ਛਾਪੇ ਤੋਂ ਬਾਅਦ ਐਂਥਨੀ ਦੇ ਕਾਰੋਬਾਰ ਦੇ ਨਾਲ ਸੰਬੰਧਿਤ ਸਾਰੇ ਜਿੰਨੇ ਕਾਗਜ਼ ਪੱਤਰ ਨੇ ਉਹਦੀ ਵੀ ਬਰੀਕੀ ਦੇ ਨਾਲ ਪੁਣਛਾਣ ਜਿਹੜੀ ਉਹ ਕੀਤੀ ਜਾ ਰਹੀ ਹੈ। ਜਿਹੜੀ ਸਹੋਦਿਆ ਨਾਂ ਦੀ ਕੰਪਨੀ ਹੈ ਉਹਦੇ ਵੱਲੋਂ ਇਨਕਮ ਟੈਕਸ ਵਿਭਾਗ ਦੇ ਕੋਲੇ ਜਿਹੜੀ ਰਿਟਰਨ ਭਰੀ ਜਾਂਦੀ ਹੈ ਉਹ 4 ਕਰੋੜ 6 ਲੱਖ ਰੁਪਏ ਦੀ ਆ। ਪਾਦਰੀ ਜਿਹੜਾ ਜੀ ਉਹ ਕਹਿੰਦਾ ਹੈ ਕਿ ਇਹ ਕੰਪਨੀ 40 ਕਰੋੜ ਰੁਪਏ ਦਾ ਜਿਹੜੇ ਕਾਪੀਆਂ ਕਿਤਾਬਾਂ ਹਰ ਸਾਲ ਜਿਹੜਾ ਉਹ ਵੇਚਦੀ ਆ। ਐਂਥਨੀ ਜਿਹੜਾ ਬਿਸ਼ਪ ਫਰੈਂਕੋ ਮੁਲੱਕਲ ਦੇ ਵੱਲੋਂ ਸਾਲ 13 ਦੇ ਵਿੱਚ ਜਿਹੜੀ ਸੀ ਪ੍ਰਵਾਨਗੀ ਲੈਣ ਤੋਂ ਬਾਅਦ ਇਹ ਕੰਮ ਸ਼ੁਰੂ ਕੀਤਾ ਗਿਆ ਸੀ। 13 ਦੇ ਵਿੱਚ ਫਰੈਂਕੋ ਮੁਲੱਕਲ ਜਿਹੜਾ ਸੀ ਉਹ ਜਲੰਧਰ ਬਿਸ਼ਪ ਬਣ ਕੇ ਆਇਆ ਸੀਗਾ ਔਰ 5 ਸਾਲ ਦੇ ਦੌਰਾਨ ਸਹੋਦਿਆ ਦੇ ਬੈਨਰ ਦੇ ਹੇਠਾਂ ਚੱਲ ਰਹੀਆਂ ਕੰਪਨੀਆਂ ਕਰੋੜਾਂ ਰੁਪਏ ਦਾ ਕਾਰੋਬਾਰ ਕਰਨ ਲੱਗ ਪਈਆਂ। ਖੰਨਾ ਪੁਲਿਸ ਨੇ 9 ਕਰੋੜ 66 ਲੱਖ ਤੋਂ ਵੱਧ ਦੀ ਰਕਮ ਫੜਨ ਦੇ ਸਮੇਂ ਇਹ ਮਾਮਲਾ ਜਿਹੜਾ ਜੀ ਉਹ ਸਾਹਮਣੇ ਆਇਆ ਸੀਗਾ। ਇਸ ਰਫੜ ਦੇ ਉੱਤੇ ਸਿਆਸਤ ਵੀ ਜਿਹੜੀ ਆ ਜੀ ਉਹ ਸ਼ੁਰੂ ਹੋ ਗਈ ਆ ਔਰ ਵੱਖ-ਵੱਖ ਜਿਹੜੇ ਸਿਆਸਤਦਾਨ ਨੇ ਜੀ ਉਹ ਸਿਆਸਤ ਕਰ ਰਹੇ ਆ। ਵੈਸੇ ਜਿਹੜੇ SSP ਨੇ ਜੀ ਮਿਸਟਰ ਦਾਈਆ ਖੰਨਾ ਦੇ ਵਿੱਚ ਉਹ ਬਹੁਤ ਇਮਾਨਦਾਰ ਆਫੀਸਰ ਮੰਨੇ ਜਾਂਦੇ ਆ। ਇਹ ਉਹੀ ਆਫੀਸਰ ਆ ਜਿਹਨੇ ਪਹਿਲੀ ਵਾਰੀ ਬਾਦਲਾਂ ਦੀਆਂ ਬੱਸਾਂ ਨੂੰ ਜਿਹੜਾ ਜੀ ਉਹ ਹੱਥ ਪਾਇਆ ਸੀ ਔਰ ਉਹਨਾਂ ਦੇ ਚਲਾਨ ਕੱਟੇ ਸੀ, ਜਿਹਦੇ ਕਰਕੇ ਉਹਨਾਂ ਦੀ ਸਰਕਾਰ ਦੇ ਦੌਰਾਨ ਇਸ ਆਫੀਸਰ ਨੂੰ ਟਿਕਣ ਨਹੀਂ ਸੀ ਦਿੱਤਾ, ਜਿਹਦੇ ਕਰਕੇ ਜਿਹੜੀਆਂ ਸਿਆਸੀ ਪਾਰਟੀਆਂ ਨੇ ਜੀ ਉਹ ਇਹ ਸਮਝਦੀਆਂ ਨੇ ਕਿ ਹੁਣ ਕੜਿੱਕੀ 'ਚ ਆਇਆ, ਹੁਣ ਇਹਦੇ ਉੱਤੇ ਸਿਆਸਤ ਕਰ ਲਓ। ਬਿਲਕੁਲ ਜੀ। ਤੇ ਅੱਗੇ ਗੱਲ ਕਰਦੇ ਹਾਂ ਜੀ, ਜਿਸ ਤਰ੍ਹਾਂ ਆਪਣੇ ਜਿੰਨੀਆਂ ਵੀ ਸਾਡੀਆਂ ਨਿਸ਼ਾਨੀਆਂ ਆ ਸਿੱਖ ਧਰਮ ਦੀਆਂ ਉਹਨਾਂ ਨੂੰ ਤੋੜ ਮਰੋੜ ਕੇ ਸਾਰੀਆਂ ਲਗਾ ਦਿੱਤੀਆਂ ਗਈਆਂ। ਹੁਣ ਉਸ ਤੋਂ ਬਾਅਦ ਸੰਗਤ ਦਾ ਰੋਹ ਆ, ਬੜੀ ਦੇਰ ਬਾਅਦ ਸੰਗਤ ਨੂੰ ਰੋਹ ਆਇਆ। ਸ਼੍ਰੋਮਣੀ ਕਮੇਟੀ ਨੂੰ ਇੱਕ ਕਮੇਟੀ ਬਣਾਉਣੀ ਪਈ ਆ ਜਿਹੜੀ ਵਿਰਾਸਤ ਦੀ ਸੰਭਾਲ ਕਰੇ। ਇਸ ਮਾਮਲੇ ਦੇ ਵਿੱਚ ਇੱਕ ਤਾਂ ਪੰਜਾਬ ਦੇ ਮੁੱਖ ਮੰਤਰੀ ਹੋਰਾਂ ਦਾ ਪ੍ਰਤੀਕਰਮ ਜਿਹੜਾ ਜੀ ਆਇਆ, ਉਹ ਕਹਿੰਦੇ ਕਿ ਅਸੀਂ ਇਸ ਮਾਮਲੇ ਦੇ ਵਿੱਚ ਕੋਈ ਦਖਲ ਨਹੀਂ ਦੇਵਾਂਗੇ ਦਰਸ਼ਨੀ ਡਿਓੜੀ ਨੂੰ ਢਾਹੇ ਜਾਣ ਦੇ ਮਾਮਲੇ ਦੇ ਵਿੱਚ। ਇਹ ਕਿਹਾ ਕਿ ਇਹ ਧਾਰਮਿਕ ਮਾਮਲਾ ਜਿਹੜਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਾਇਰੇ ਦੇ ਵਿੱਚ ਆਉਂਦਾ ਹੈ
ਉਹਨੇ ਕਹਿੰਦੇ ਕਿ ਕਾਂਗਰਸ ਜਿਹੜੀ ਉਹ ਧਰਮ ਨਿਰਪੱਖ ਪਾਰਟੀ ਹੈ, ਇਸ ਕਰਕੇ ਧਾਰਮਿਕ ਮਾਮਲਿਆਂ ਦੇ ਵਿੱਚ ਦਖਲ ਨਹੀਂ। ਵੈਸੇ ਇਮਾਰਤਾਂ ਜਿਹੜੀਆਂ ਜੀ ਉਹ ਪੰਜਾਬ ਦੇ ਨਾਲ ਰਿਲੇਟਡ ਨੇ, ਜਦੋਂ ਜ਼ਰੂਰਤ ਪੈਂਦੀ ਆ ਉਦੋਂ ਦਖਲ ਦੇ ਵੀ ਦਿੰਦੇ ਆ, ਜਦੋਂ ਲੱਗਦਾ ਹੈ ਕਿ ਇੱਥੇ ਲੋੜ ਨਹੀਂ ਫਿਰ ਚੁਪਵੀ ਜਿਹੜਾ ਜੀ ਉਹ ਕਰ ਜਾਂਦੇ ਆ। ਤਰੀਕਾ ਹੁਣ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਵੇਲੇ ਜਿਹੜੀ ਸੰਗਤ ਦੇ ਰੋਹ ਦਾ ਸਾਹਮਣਾ ਕਰ ਰਹੀ ਹੈ। ਵਿਸ਼ਵ ਭਰ ਦੇ ਵਿੱਚੋਂ ਜਿੱਥੇ ਕਾਰ ਸੇਵਾ ਵਾਲਿਆਂ ਦੇ ਉੱਤੇ ਤੁਸੀਂ ਕਹਿ ਲਓ ਕਿ ਲਾਹਨਤਾਂ ਪੈ ਰਹੀਆਂ ਨੇ, ਉਹਦੇ ਨਾਲ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਇੱਕ ਵਾਰੀ ਫੇਰ ਵਿਵਾਦਾਂ ਦੇ ਘੇਰੇ ਦੇ ਵਿੱਚ ਹੈ ਤੇ ਉਹਨੇ ਪਰਮਿਸ਼ਨ ਦਿੱਤੀ ਹੈ। ਉਹ ਬੇਸ਼ੱਕ ਪਰਮਿਸ਼ਨ ਦਾ ਇੱਕ ਦੂਸਰਾ ਸਫਾ ਵੀ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਆ ਥਾਂ ਦੇ ਉੱਤੇ, ਕਿਆ ਦੇਖੋ ਅਸੀਂ ਉਹ ਪਰਮਿਸ਼ਨ ਰੋਕਤੀ, ਪਰ ਉਹਨੂੰ ਕੋਈ ਜਿਹੜਾ ਜੀ ਉਹ ਮੰਨ ਨਹੀਂ ਰਿਹਾ। ਇਸ ਕਰਕੇ ਨਹੀਂ ਮੰਨ ਰਿਹਾ ਕਿ ਪਰਮਿਸ਼ਨ ਪਹਿਲਾਂ ਦਿੱਤੀ ਕਿਉਂ, ਔਰ ਇਹ ਵੀ ਕਿਹਾ ਜਾ ਰਿਹਾ ਹੈ ਕਿ ਉਹ ਸਿਰਫ ਆਪਣੀ ਖਲੜੀ ਜਿਹੜੀ ਬਚਾਉਣ ਦੇ ਵਾਸਤੇ ਦੂਸਰਾ ਸਫਾ ਜਿਹੜਾ ਜੀ ਉਹ ਸ਼ੇਅਰ ਕਰ ਰਿਹਾ। ਹੁਣ ਸੰਗਤ ਦਾ ਰੋਹ ਜਿਹੜਾ ਜੀ ਉਹ ਘੱਟ ਕਰਨ ਦੇ ਵਾਸਤੇ, ਕਿਉਂਕਿ ਚੋਣਾਂ ਨੇ, ਜੇ ਚਰਚਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਹੁੰਦਾ ਤੇ ਨਾਲ ਦੀ ਨਾਲ ਇਹਦਾ ਸੇਕ ਜਿਹੜਾ ਉਹ ਅਕਾਲੀ ਦਲ ਤੱਕ ਪਹੁੰਚਦਾ, ਅਕਾਲੀ ਦਲ ਹੀ ਹੈਂਡਲ ਜਿਹੜਾ ਜੀ ਉਹ ਕਰਦਾ ਹੈ, ਅਕਾਲੀ ਦਲ ਦੇ ਅੰਦਰ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸਭ ਨੂੰ ਪਤਾ ਹੈ। ਹੁਣ ਜਿਹੜੇ ਮੁੱਖ ਸਕੱਤਰ ਹੈ ਜੀ ਉਹਨੇ ਇਹ ਕਿਹਾ ਕਿ ਸਿੱਖ ਕੌਮ ਤੇ ਗੁਰੂ ਪੰਥ ਦੀਆਂ ਭਾਵਨਾਵਾਂ ਦੇ ਅਨੁਸਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਉਣ ਵਾਲੇ ਸਮੇਂ ਦੇ ਵਿੱਚ ਵਿਰਾਸਤੀ ਇਮਾਰਤਾਂ, ਵਿਰਾਸਤੀ ਵਸਤਾਂ ਤੇ ਇਤਿਹਾਸਕ ਦਰਖਤਾਂ ਨੂੰ ਬਚਾਉਣ ਲਈ ਜਿਹੜੀ ਆ ਇੱਕ ਵਿਰਾਸਤੀ ਕਮੇਟੀ ਬਣਾਈ ਜਾਊਗੀ, ਜਿਹਦੇ ਵਿੱਚ ਪੁਰਾਤਤਵ ਵਿਭਾਗ, ਪੁਰਾਤਨ ਵਸਤਾਂ ਦੀ ਰੱਖ ਰਖਾਵ ਦੇ ਮਾਹਿਰ, ਪੁਰਾਤਨ ਇਮਾਰਤ ਕਲਾ ਦੇ ਨਾਲ ਸੰਬੰਧਿਤ ਤਕਨੀਕੀ ਮਾਹਰ ਜਿਹੜੇ ਆ ਜੀ ਉਹ ਸ਼ਾਮਲ ਕੀਤੇ ਜਾਣਗੇ, ਤਾਂ ਕਿ ਕਾਰ ਸੇਵਾ ਦੇ ਨਾਂ ਦੇ ਉੱਤੇ ਕੋਈ ਵਿਰਾਸਤੀ ਯਾਦਗਾਰਾਂ ਦਾ ਘਾਣ ਨਾ ਕਰ ਸਕੇ। ਔਰ ਉਹਨਾਂ ਨੇ ਤਰਨਤਾਰਨ ਦੀ ਜਿਹੜੀ ਇਤਿਹਾਸਕ ਦਰਸ਼ਨੀ ਡਿਓਢੀ ਆ ਉਹਨੂੰ ਕਾਰ ਸੇਵਾ ਵਾਲੇ ਬਾਬਿਆਂ ਦੇ ਢਾਉਣ ਦੇ ਮਗਰੋਂ ਦਿੱਤੇ ਗਏ ਸਪਸ਼ਟੀਕਰਨ ਦੇ ਬਾਰੇ ਦੇ ਵਿੱਚ ਇਹ ਕਿਹਾ ਕਿ 14 ਸਤੰਬਰ 18 ਨੂੰ ਬਾਬਿਆਂ ਰਾਹੀਂ ਕਾਰ ਸੇਵਾ ਸ਼ੁਰੂ ਕਰਵਾਈ ਗਈ ਸੀ। ਸੰਗਤ ਦੇ ਵਿੱਚ ਰੋਸ ਸੀਗਾ ਕਿ ਸ਼੍ਰੋਮਣੀ ਕਮੇਟੀ ਨੇ ਤੁਰੰਤ ਕਦਰ ਕੀਤੀ ਤੇ ਰੋਕ ਜਿਹੜੀ ਸੀ ਉਹ ਲਾ ਦਿੱਤੀ। ਮੈਂ ਕਿਹਾ ਕਿ ਬਿਨਾਂ ਆਗਿਆ ਤੋਂ ਇਹ ਜਿਹੜੀ ਆ ਉਹ ਢਾਈ ਜਾਰੀ ਸੀਗੀ। ਔਰ ਇਹ ਵੀ ਕਿਹਾ ਕਿ ਜਿਹੜਾ ਦੂਸਰਾ ਮਤਾ ਸੀਗਾ ਉਹਨੂੰ ਪ੍ਰਚਾਰਿਆ ਨਹੀਂ ਜਾ ਰਿਹਾ, ਜਦੋਂ ਕਿ ਪਹਿਲਾ ਮਤਾ ਉਹੀ ਜ਼ਿਆਦਾ ਜਿਹੜਾ ਜੀ ਉਹ ਪ੍ਰਚਾਰਿਆ ਜਾ ਰਿਹਾ। ਸੰਗਤ ਦੀਆਂ ਭਾਵਨਾਵਾਂ ਤਾਂ ਪਹਿਲਾਂ ਕਦੀ ਵੀ ਇਸ ਤਰ੍ਹਾਂ ਦੀਆਂ ਨਹੀਂ ਸਨ ਕਿ ਜਿਹੜਾ ਜੀ ਉਹ ਢਹਿ ਢੇਰੀ ਕਰ ਦਿੱਤਾ ਜਾਵੇ, ਪਰ ਕਰ ਦਿੱਤਾ ਗਿਆ। ਹੁਣ ਇਹ ਨਹੀਂ ਸਮਝ ਆ ਰਹੀ ਕਿ ਕਿਹੜੀਆਂ ਵਿਰਾਸਤੀ ਇਮਾਰਤਾਂ ਬਚੀਆਂ ਨੇ, ਕਿਹੜੇ ਵਿਰਾਸਤੀ ਥਾਵਾਂ ਬਚੀਆਂ ਨੇ, ਕਿਹੜੇ ਵਿਰਾਸਤੀ ਰੁੱਖ ਬਚੇ ਆ ਜਿਨ੍ਹਾਂ ਨੂੰ ਬਚਾਉਣ ਦੇ ਵਾਸਤੇ ਅਜਿਹੀ ਕਮੇਟੀ ਦਾ ਗਠਨ ਕੀਤਾ ਜਾ ਰਿਹਾ। ਇਹ ਮਹਿਜ਼ ਅੱਖਾਂ 'ਚ ਘੱਟਾ ਪਾਉਣ ਵਾਲੀ ਗੱਲ ਹੈ। ਇੰਨਾ ਜ਼ਰੂਰ ਹੈ ਕਿ ਜਿੰਨੀ ਇਸ ਵੇਲੇ ਜਾਗਰੂਕਤਾ ਤਰਨਤਾਰਨ ਦੇ ਲੋਕਾਂ ਦੇ ਵਿਰੋਧ ਕਰਨ ਤੋਂ ਬਾਅਦ ਵਿਸ਼ਵ ਭਰ ਦੇ ਵਿੱਚ ਬੈਠੇ ਭਾਈਚਾਰੇ ਦੇ ਵਿੱਚ ਆਈ ਆ, ਇਹ ਪਹਿਲਾਂ ਵੇਖਣ ਨੂੰ ਨਹੀਂ ਸੀ ਮਿਲੀ। ਜਿੰਨੀ ਦੇਰ ਤੱਕ ਹਥੌੜਾ ਜਿਹੜਾ ਜੀ ਇਹਨਾਂ ਕਾਰ ਸੇਵਾਵਾਂ ਦਾ ਇਹਨਾਂ ਵਿਰਾਸਤੀ ਬਿਲਡਿੰਗਾਂ ਦੇ ਉੱਤੇ ਚੱਲਦਾ ਰਿਹਾ। ਪਰ ਸਭ ਤੋਂ ਵੱਡੀ ਗੱਲ ਜਿਹੜੀ ਹੈ ਜੀ ਇਹ ਆ ਕਿ ਲੋਕਾਂ ਦੇ ਵਿੱਚ, ਕਿਉਂਕਿ ਅਸੀਂ ਭਾਵਕ ਹਾਂ, ਅਸੀਂ ਕੁਝ ਦਿਨਾਂ ਦੇ ਵਾਸਤੇ ਕਿਸੇ ਚੀਜ਼ ਨੂੰ ਚੇਤੇ ਰੱਖਦੇ ਹਾਂ, ਮੁੜ ਕੇ ਭੁੱਲ ਭੁਲਾ ਜਾਂਦੇ ਹਾਂ। ਜੇ ਇਹ ਜਿਹੜੀ ਜਾਗਰੂਕਤਾ ਹੈ ਇਹ ਕੰਟੀਨਿਊਸ ਨਾ ਰਹੀ, ਵਿਸ਼ਵ ਭਰ ਦੇ ਵਿੱਚ ਬੈਠਾ ਭਾਈਚਾਰਾ ਇਕੱਤਰ ਹੋ ਕੇ ਉਹਨਾਂ ਨੇ ਇਹਦਾ ਕੋਈ ਪੱਕਾ ਪ੍ਰਬੰਧ ਨਾ ਕੀਤਾ, ਖਾਸ ਤੌਰ ਦੇ ਉੱਤੇ ਕੋਈ ਪ੍ਰੈਸ਼ਰ ਗਰੁੱਪ ਜਾਂ ਏਦਾਂ ਦਾ ਜਿਹੜਾ ਜੀ ਉਹ ਨਾ ਬਣਾਇਆ ਵਿਸ਼ਵ ਭਰ ਦੇ ਵਿੱਚ ਬੈਠੇ ਲੋਕਾਂ ਨੇ, ਤਾਂ ਇਹ ਜਿਹੜਾ ਜੀ ਰਹਿੰਦੀ ਖੁੰਦੀ ਜਿਹੜੀ ਕੋਈ ਬਚਦੀਆਂ ਨੇ ਇਮਾਰਤਾਂ ਉਹਨੂੰ ਢਾਹ ਦੇਣਗੇ ਇਹ, ਜਿਸ ਤਰੀਕੇ ਦੇ ਨਾਲ ਲੱਗੇ ਹੋਏ ਆ। ਇਹਦੇ ਵਾਸਤੇ ਕਈ ਲੋਕ ਜਿਹੜਾ ਜੀ ਉਹ ਕਹਿੰਦੇ ਤੁਸੀਂ ਉਹ ਕਰੋ। ਦੇਖੋ, ਜਿਹੜੀ ਡਿਊਟੀ ਹੈ ਜੀ ਉਹ ਇਹ ਆ ਕਿ ਤੁਹਾਡੇ ਸਾਹਮਣੇ ਤਸਵੀਰ ਰੱਖਣ ਦੀ ਕਿ ਆਹ ਕੁਛ ਹੋ ਰਿਹਾ, ਇੱਥੇ ਤੁਹਾਡੇ ਜਿਹੜਾ ਜੀ ਉਹ ਡਾਕਾ ਪੈ ਰਿਹਾ, ਤੋ ਉੱਠ ਕੇ ਜਿਹੜਾ ਜੀ ਉਹ ਇਹਦੇ ਉੱਤੇ ਵਰਕ ਕਰਨਾ ਤਾਂ ਇੱਕ ਜਿਹੜੇ ਭਾਈਚਾਰੇ ਦਾ ਮੈਂਬਰ ਆ ਜੀ ਉਹਦੀ ਇਹ ਡਿਊਟੀ ਬਣਦੀ ਆ। ਕਿਤੇ ਇਹ ਦੁਬਾਰਾ ਅਗਲੇ ਕੁਝ ਮਹੀਨਿਆਂ ਦੇ ਦੌਰਾਨ ਜਿਹੜਾ ਜੀ ਸਾਰਾ ਕੁਝ ਠੰਡੌਰਾ ਨਾ ਹੋ ਜੇ। ਜੇ ਇਹ ਹੋ ਗਿਆ, ਇਹ ਠੰਡੀ ਜਿਹੜੀ ਜੀ ਉਹ ਗੱਲ ਪੈ ਗਈ ਤੇ ਫਿਰ ਰਹਿੰਦੀ ਖੁੰਦੀ ਜਿਹੜੀ ਆ ਜੀ ਉਹ ਸਾਰਾ ਕੁਝ ਇਹਨਾਂ ਨੇ ਐਨ ਵਧੀਆ ਮੇਟ ਕਰ ਦੇਣਾ। ਤੁਸੀਂ ਕੁਝ ਆਪਣੀ ਨਵੀਂ ਪੀੜ੍ਹੀ ਨੂੰ ਲਿਆ ਕੇ ਵਿਖਾ ਨਹੀਂ ਸਕੋਗੇ। ਉਹ ਸਵਾਲ ਇਹ ਵੀ ਕਰਨਗੇ ਆਪਣੇ ਪ੍ਰਕਰਮਾਂ ਦੇ, ਉਹ ਹੁਣ 5 ਕਿਵੇਂ ਬਣ ਗਏ, ਜਿਵੇਂ ਹਜ਼ੂਰ ਸਾਹਿਬ ਦੇ ਵਿੱਚ ਜਿਹੜਾ ਜੀ ਉਹ ਬਣਾ ਦਿੱਤੇ ਗਏ। ਇਹ ਆਉਣ ਵਾਲੇ ਦਿਨਾਂ ਦੇ ਦੌਰਾਨ ਤਰਨਤਾਰਨ ਵੀ ਬਣ ਜਾਣਗੇ। ਇਹ ਆਉਣ ਵਾਲੇ ਦਿਨਾਂ ਦੇ ਦੌਰਾਨ ਦਰਬਾਰ ਸਾਹਿਬ ਵੀ ਜਿਹੜੇ ਜੀ ਉਹ ਬਣ ਜਾਣਗੇ ਕਿ ਸੰਗਤਾਂ ਦਾ ਰਸ਼ ਪੈਣਾ ਸ਼ੁਰੂ ਹੋ ਗਿਆ, ਦਰਵਾਜ਼ੇ ਘੱਟ ਗਏ। ਉੱਥੇ ਜਿਹੜਾ ਕੌਨਸੈਪਟ ਹੈ ਨਾ ਜੀ, ਉਹ ਜਿਵੇਂ ਇੱਕ ਇੱਕ ਕਰਕੇ ਜਿਹੜੇ ਕੌਨਸੈਪਟ ਨੇ ਉਹ ਖਤਮ ਕੀਤੇ ਜਾ ਰਹੇ ਆ।
ਸਾਜ਼ਿਸ਼ ਇਹ ਉਹੋ ਹੀ ਹੈ ਜੇ ਕੋਈ ਸਮਝੇ ਤਾਂ। ਬਿਲਕੁਲ ਜੀ, ਲੋਕਾਂ ਨੂੰ ਜਾਗਣਾ ਚਾਹੀਦਾ। ਜਿਹੜੀ ਆਪਾਂ ਇੱਕ ਕਮੇਟੀ ਦੀ ਗੱਲ ਕਰਦੇ ਹਾਂ ਕਿ ਲੋਕਾਂ ਨੂੰ ਇੱਕ ਪ੍ਰੈਸ਼ਰ ਗਰੁੱਪ ਬਣਾਉਣਾ ਚਾਹੀਦਾ, ਜ਼ਰੂਰੀ ਨਹੀਂ ਕਿ ਤੁਸੀਂ ਪੰਜਾਬ ਦੇ ਵਿੱਚ ਬੈਠੇ ਹੋਵੋ, ਦੁਨੀਆ ਭਰ ਦੇ ਵਿੱਚ ਅਸੀਂ ਖਿਲਰੇ ਪਏ ਹਾਂ। ਇੱਕ ਦੂਜੇ ਦੇ ਨਾਲ ਤਾਲਮੇਲ ਕਰਕੇ ਬਹੁਤ ਵੱਡਾ ਗਰੁੱਪ ਬਣਾਉਣਾ ਚਾਹੀਦਾ ਤਾਂ ਕਿ ਉਹਨਾਂ 'ਤੇ ਪ੍ਰੈਸ਼ਰ ਪਾਇਆ ਜਾ ਸਕੇ। ਅਤੇ ਅੱਗੇ ਗੱਲ ਕਰਦੇ ਹਾਂ ਜੀ ਕਨ੍ਹਈਆ ਕੁਮਾਰ ਦੀ, ਉਸਨੂੰ ਕਿਸ ਤਰ੍ਹਾਂ ਦਾ ਲੋਕਾਂ ਦਾ ਸਹਿਯੋਗ ਮਿਲ ਰਿਹਾ? ਕਨ੍ਹਈਆ ਕੁਮਾਰ ਇਸ ਵੇਲੇ ਜਿਹੜਾ ਜੀ ਕੇਂਦਰ ਬਿੰਦੂ ਜਿਹੜਾ ਜੀ ਉਹ ਬਣਿਆ ਹੋਇਆ, ਨਾ ਸਿਰਫ ਬਿਹਾਰ ਦੇ ਵਿੱਚ, ਨਾ ਸਿਰਫ ਬੇਗੂਸਰਾਏ ਦੇ ਵਿੱਚ ਜਿੱਥੋਂ ਕਿ ਉਹ ਸੀਟ ਜਿਹੜੀ ਹੈ ਜੀ ਉਹ ਲੜ ਰਿਹਾ, ਬਲਕਿ ਜਿਹੜੇ ਪੂਰੇ ਮੁਲਕ ਦੇ ਵਿੱਚ ਜਿਹੜੀਆਂ ਬਹੁਤ ਅਹਿਮ ਸੀਟਾਂ ਨੇ ਉਹਦੇ ਵਿੱਚੋਂ ਇੱਕ ਸੀਟ ਜਿਹੜੀ ਆ ਉਹ ਬੇਗੂਸਰਾਏ ਵਾਲੀ ਬਣੀ ਪਈ ਆ। ਇੱਥੇ ਜਿਹੜੀ ਨਵੀਂ ਜਨਰੇਸ਼ਨ ਹੈ, ਜਿਹੜੇ ਖਾਸ ਤੌਰ ਦੇ ਉੱਤੇ ਯੂਨੀਵਰਸਿਟੀਜ਼ ਦੇ ਵਿੱਚ ਪੜ੍ਹਨ ਵਾਲੇ ਮੁੰਡੇ ਕੁੜੀਆਂ ਨੇ, ਉਹਦੀ ਇਸ ਸਾਰੀ ਚੋਣ ਨੂੰ ਸੰਭਾਲ ਰਹੇ ਆ। ਜਿਹੜੀ ਕੁਝ 4 ਮੈਂਬਰੀ ਕਮੇਟੀ ਆ ਜਿਹੜੀ ਮੇਨ ਸਾਰੀ ਹੈਂਡਲ ਕਰ ਰਹੀ ਆ, ਉਹਦੇ ਵਿੱਚ ਗੁਰਮੇਹਰ ਵੀ ਸ਼ਾਮਲ ਹੈ ਜੀ। ਗੁਰਮੇਹਰ ਜਿਹੜੀ ਪੰਜਾਬ ਦੇ ਵਿੱਚ ਇੱਕ ਵਾਰੀ ਉਹਨੇ ਵੱਡੀ ਚਰਚਾ ਛੇੜਤੀ ਪੂਰੇ ਮੁਲਕ ਦੇ ਵਿੱਚ, ਔਰ ਉਹਨੂੰ ਕਿਸ ਕਿਸਮ ਦੀਆਂ ਧਮਕੀਆਂ ਦਿੱਤੀਆਂ ਗਈਆਂ ਸੀ ਜਦੋਂ ਉਹਨੇ ਮੂਕ ਰਹਿ ਕੇ ਲਿਟੂ ਦੇ ਵਿੱਚ ਇਹ ਗੱਲ ਆਖੀ ਕਿ ਉਹਦੇ ਪਿਤਾ ਨੂੰ ਕਿਸੇ ਗੁਆਂਢੀ ਮੁਲਕ ਦੀ ਫੌਜ ਨੇ ਨਹੀਂ ਮਾਰਿਆ, ਉਹਨੂੰ ਜੰਗ ਨੇ ਮਾਰਿਆ। ਉਹ ਕਹਿੰਦੀ ਸੀ ਕਿ ਜੰਗ ਨਹੀਂ ਹੋਣੀ ਚਾਹੀਦੀ। ਉਹੀ ਗੁਰਮੇਹਰ ਹੈ। ਇਹ ਸਾਰੇ ਜਿਹੜੇ ਨੇ ਜੀ ਉੱਥੇ ਬੇਗੂਸਰਾਏ ਦੇ ਵਿੱਚ ਇਹਨੂੰ ਸੰਭਾਲ ਰਹੇ ਆ, ਇਸ ਸਾਰੀ ਚੋਣ ਮੁਹਿੰਮ ਨੂੰ। ਇਸ ਵੇਲੇ ਜਿੱਡੇ ਵੱਡੇ ਇਕੱਠ ਜਿਹੜਾ ਜੀ ਉਹਦੇ ਵਾਸਤੇ ਹੋ ਰਿਹਾ ਕਨ੍ਹਈਆ ਕੁਮਾਰ ਦੇ ਵਾਸਤੇ, ਉਹਨੇ ਵਿਰੋਧੀਆਂ ਦੀ ਜਿਹੜੀ ਆ ਜੀ ਉਹ ਨੀਂਦ ਉਡਾਈ ਹੋਈ ਆ ਹਾਲ ਦੀ ਘੜੀ। ਮੁੰਬਈ ਫਿਲਮ ਇੰਡਸਟਰੀ ਦੇ ਵਿੱਚੋਂ ਬਹੁਤ ਅਹਿਮ ਸ਼ਖਸੀਅਤਾਂ ਜਿਹੜੀਆਂ ਜੀ ਉਹ ਇੱਕ ਤੋਂ ਬਾਅਦ ਇੱਕ ਪਰਮਿਸ਼ਨ ਮੰਗ ਰਹੀਆਂ ਨੇ ਇਸ ਕਮੇਟੀ ਤੋਂ ਕਿ ਉਹ ਵੀ ਉੱਥੇ ਆ ਕੇ ਕਨ੍ਹਈਆ ਕੁਮਾਰ ਦੇ ਵਾਸਤੇ ਪ੍ਰਚਾਰ ਕਰਨਾ ਚਾਹੁੰਦੀਆਂ ਨੇ। ਇਸ ਕਮੇਟੀ ਦੇ ਵਾਸਤੇ ਵੱਡੀ ਮੁਸ਼ਕਲ ਜਿਹੜੀ ਹੈ ਜੀ ਉਹ ਇਹ ਬਣੀ ਪਈ ਆ ਕਿ ਉਹ ਇਹਨਾਂ ਨੂੰ ਕਿਵੇਂ ਇੱਥੇ ਲਿਆਵੇ, ਭੀੜ ਕੰਟਰੋਲ ਕਿਵੇਂ ਹੋਊਗੀ, ਤੇ ਸਭ ਤੋਂ ਵੱਡੀ ਗੱਲ ਕਿ ਇਹਨਾਂ ਨੂੰ ਚੈਨਲਾਈਜ਼ ਕਿਵੇਂ ਕੀਤਾ ਜਾਵੇ, ਤੇ ਇਹਨਾਂ ਤੋਂ ਕਿਹੜੇ ਤਰੀਕੇ ਦੇ ਨਾਲ ਜਿਹੜਾ ਉਹ ਕੰਮ ਲਿਆ ਜਾਵੇ। ਜਿਹੜੇ ਫਿਲਮ ਇੰਡਸਟਰੀ ਦੇ ਨਾਲ ਜੁੜੇ ਹੋਏ ਲੋਕ ਨੇ, ਜਿਨ੍ਹਾਂ ਦੇ ਵਿੱਚ ਸ਼ਬਾਨਾ ਆਜ਼ਮੀ ਸ਼ਾਮਲ ਨੇ, ਇਹਦੇ ਵਿੱਚ ਜਿਹੜੇ ਜਾਵੇਦ ਅਖਤਰ ਹੁਰੀ ਸ਼ਾਮਲ ਨੇ, ਜਿਹੜੀ ਮੇਧਾ ਪਾਟੇਕਰ ਉਹ ਇਹਦੇ ਵਿੱਚ ਜਿਹੜੀ ਉਹ ਸ਼ਾਮਲ ਹੈ, ਹਾਰਦਿਕ ਪਟੇਲ ਇਹਦੇ ਵਿੱਚ ਸ਼ਾਮਲ ਨੇ। ਇਹ ਸਾਰੇ ਦੇ ਸਾਰੇ ਉਹ ਲੋਕ ਨੇ ਜਿਹੜੇ ਭੀੜਾਂ ਖਿੱਚਦੇ ਆ, ਭੀੜਾਂ ਵੱਡੀਆਂ ਜਿਹੜੀਆਂ ਜੀ ਉਹ ਲਿਆਉਂਦੇ ਆ। ਇਹ ਸਾਰੇ ਇਹ ਕਹਿ ਰਹੇ ਆ ਕਿ ਉਹਨਾਂ ਨੂੰ ਸਮਾਂ ਦੱਸਿਆ ਜਾਵੇ ਕਿ ਉਹ ਕਦੋਂ ਬੇਗੂਸਰਾਏ ਆ ਕੇ ਕਨ੍ਹਈਆ ਕੁਮਾਰ ਲਈ ਪ੍ਰਚਾਰ ਕਰ ਸਕਦੇ ਆ। 8 ਤਰੀਕ ਨੂੰ ਜਿੱਦਣ ਕਨ੍ਹਈਆ ਕੁਮਾਰ ਨੇ ਪਰਚਾ ਦਾਖਲ ਕਰਨਾ, ਉਸ ਦਿਨ ਮੁਲਕ ਦੀਆਂ ਇਹ ਅਹਿਮ ਸ਼ਖਸੀਅਤਾਂ ਜਿਹੜੀਆਂ ਜੀ ਉਸ ਮੌਕੇ ਦੇ ਉੱਤੇ ਹਾਜ਼ਰ ਰਹਿਣ ਦੀ ਸੰਭਾਵਨਾ ਹੈ। ਔਰ ਇਹ ਜਿਹੜਾ ਜੀ ਉਹ ਕਿਹਾ ਜਾ ਰਿਹਾ ਕਿ ਜਿਹੜੇ ਇਹ ਨਵੀਂ ਜਨਰੇਸ਼ਨ ਦੇ ਵਿੱਚੋਂ ਯੂਨੀਵਰਸਿਟੀ ਦੇ ਵਿੱਚੋਂ ਆਏ ਹੋਏ ਜਿਹੜੇ ਨੌਜਵਾਨ ਨੇ, ਉਹਨਾਂ ਦੇ ਵੱਲੋਂ ਬੜਾ ਸਿਸਟੇਮੈਟਿਕਲੀ ਇਸ ਸਭ ਕਾਸੇ ਨੂੰ ਜਿਹੜਾ ਜੀ ਉਹ ਚਲਾਇਆ ਜਾ ਰਿਹਾ। ਹਾਂ, ਇੰਨਾ ਜ਼ਰੂਰ ਹੈ ਕਿ ਕਦੇ ਤਾਂ ਉਹਦਾ ਅਕਾਊਂਟ ਜਿਹੜਾ ਜੀ ਉਹ ਰੋਕ ਦਿੱਤਾ ਜਾਂਦਾ ਹੈ, ਕਦੀ ਉਹਦਾ ਜਿਹੜਾ ਪੇਜ ਹੈ ਉਹ ਹੈਕ ਕਰ ਲਿਆ ਜਾਂਦਾ, ਉਹਦੇ ਉੱਤੇ ਰੋਕ ਲਾ ਦਿੱਤੀ ਜਾਂਦੀ ਹੈ, ਕਦੇ ਜਿਹੜਾ ਜੀ ਉਹਦਾ ਕਾਫਲਾ ਉਹਨੂੰ ਰੋਕਣ ਦੇ ਹੁਕਮ ਜਿਹੜੇ ਆ ਉਹ ਆ ਜਾਂਦੇ ਆ। ਪਰ ਜਿੰਨੀਆਂ ਲੋਕਾਂ ਦੀਆਂ ਭੀੜਾਂ ਜਿਹੜੀਆਂ ਜੀ ਉਹ ਆ ਰਹੀਆਂ ਨੇ, ਸ਼ਾਇਦ ਉਹ ਅਜਿਹੀਆਂ ਪਾਬੰਦੀਆਂ ਤੋਂ ਪਰਾਂ ਹੋ ਕੇ ਜਿਹੜੀਆਂ ਉਹ ਆ ਰਹੀਆਂ ਨੇ। ਔਰ ਪਿਛਲੇ ਦਿਨੀ 28 ਘੰਟਿਆਂ ਦੇ ਵਿੱਚ 28 ਲੱਖ ਰੁਪਈਆ ਜਿਹੜਾ ਸੀਗਾ ਜੀ ਉਹ ਕਨ੍ਹਈਆ ਕੁਮਾਰ ਦੇ ਵਾਸਤੇ ਇਕੱਠਾ ਹੋਇਆ। ਬੇਸ਼ੱਕ ਉਹ CPIM ਦੇ ਵੱਲੋਂ ਜਿਹੜਾ ਜੀ ਉਹ ਚੋਣ ਲੜ ਰਿਹਾ, ਪਰ ਕਨ੍ਹਈਆ ਕੁਮਾਰ ਨੌਜਵਾਨਾਂ ਦੇ ਵਿੱਚ ਇੱਕ ਜਿਹੜਾ ਜੀ ਉਹ ਜਾਗਰਤੀ ਦੇ ਬਿੰਬ ਦੇ ਰੂਪ ਦੇ ਵਿੱਚ ਜਿਹੜਾ ਉਹ ਦੇਖਿਆ ਜਾ ਰਿਹਾ, ਕਿਉਂਕਿ ਬੜੀ ਦੇਰ ਤੋਂ ਬਾਅਦ ਹੈ ਕਿ ਕੋਈ ਬਹੁਤ ਗਰੀਬ ਪਰਿਵਾਰ ਦੇ ਵਿੱਚੋਂ ਉੱਠ ਕੇ ਸਟੂਡੈਂਟ ਸਿਆਸਤ ਦੇ ਵਿੱਚੋਂ ਜਿਹੜਾ ਜੀ ਉਹ ਹੋ ਕੇ ਬੇਗੂਸਰਾਏ ਵਰਗੇ ਹਲਕੇ ਦੇ ਵਿੱਚ ਉਸ ਬੰਦੇ ਨੂੰ, ਭਾਜਪਾ ਦੇ ਉਸ ਬੰਦੇ ਨੂੰ ਚੁਣੌਤੀ ਦੇਣ ਜਿਹੜਾ ਵੀ ਉਹ ਤੁਰਿਆ ਹੋਇਆ, ਜਿਹਦੇ ਮੂੰਹ ਦੇ ਉੱਤੇ ਇੱਕੋ ਹੀ ਗੱਲ ਹਮੇਸ਼ਾ ਆਉਂਦੀ ਹੈ ਕਿ ਜਦੋਂ ਕੋਈ ਬੋਲਿਆ ਇਹਨੂੰ ਪਾਕਿਸਤਾਨ ਭੇਜ ਦਿਓ। ਬਿਲਕੁਲ ਜੀ, ਨੌਜਵਾਨਾਂ 'ਚ ਜਾਗਰਤੀ ਆਉਣੀ ਬਹੁਤ ਜ਼ਰੂਰੀ ਨੇ, ਤਾਂ ਲੀਡਰ ਖਾ ਰਹੇ ਸਾਰਾ ਕੁਝ। ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਬੜੀ ਮਿਹਰਬਾਨੀ, ਧੰਨਵਾਦ ਜੀ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਸਨ ਬਲਤੇਜ ਪੰਨੂ ਜੀ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਇੱਥੇ ਸਮਾਪਤ। ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।